ਤਾਇਆ ਹਾਂ ਬਈ ਬੜੇ ਪ੍ਰੈਸ ਪ੍ਰੂਸ ਜਿਹਾ ਕਰਕੇ ਆਹ ਕੁੜਤੇ ਪਜਾਮੇ ਪਾਉਣਾ ਪਰ ਕੁੱਤੇ ਝੱਗੀ ਜਿਹੀ ਪਾਈ ਉਹ ਆ ਗੱਲ ਸੁਣ ਲੰਬੜਾ, ਮੈਂ ਤਾਂ ਹਮੇਸ਼ਾ ਹੀ ਇਦਾਂ ਦੇ ਕੱਪੜੇ ਪਾਉਣਾ, ਤੈਨੂੰ ਅੱਜ ਦੱਸਿਆ? ਨਹੀਂ ਕੱਪੜੇ ਤਾਂ ਤੂੰ ਪਾ ਲਾ, ਹਾਂ ਉਹਦਾ ਮਾੜੀ ਮੋਟੀ ਸ਼ਰਮ ਵੀ ਖਾਇਆ ਕਰ। ਸ਼ਰਮ ਖਾਦੀ ਜਿਹੜੇ ਬੰਦੇ ਤੇ ਕੱਪੜੇ ਪਾਉਣਾ ਕੋਈ ਮਾੜੀ ਗੱਲ ਆ? ਜਿਹੜੇ ਬੰਦੇ ਤੇ ਕਰਜ਼ਾ ਕੁਰਜ਼ਾ ਚੜਿਆ ਹੋਵੇ ਨਾ, ਐਦਾਂ ਪ੍ਰੈਸ ਪ੍ਰੂਸ ਕਰਕੇ ਕਰੀਜਾ ਨਹੀਂ ਬਣਾਉਂਦਾ। ਕਿਹੜਾ ਕਰਜ਼ਾ ਹੋਵੇ? ਘੱਟ ਤੋਂ ਘੱਟ ਵੀ ਤਾਇਆ ਤੇਰੇ ਉੱਪਰ ਨਾ 1.25 ਲੱਖ ਦਾ ਕਰਜ਼ਾ ਆ। ਮੇਰੇ ਉੱਪਰ 1.25 ਲੱਖ ਦਾ ਕਰਜ਼ਾ? ਉਹ ਲੰਬੜਾ ਭੰਗ ਪੀ ਕੇ ਆਇਆ, ਉਹ ਸਾਲਿਆ ਇੰਨਾ ਤਾਂ ਤੂੰ ਮੇਰਾ ਦੇਣਾ ਹੋਣਾ। ਇਹ ਗੱਲਾਂ ਕਰਦਾ ਤੂੰ? ਇਹ ਫਿਰ ਮੈਂ ਤਾਂ ਕਿਸੇ ਦਾ ਨਹੀਂ ਦੇਣਾ। ਮਾਸਟਰ ਨੂੰ ਪੁੱਛ ਲੈਂਦੇ ਆ ਵੀ ਮੈਂ ਸੱਚ ਬੋਲਦਾ ਕਿ ਝੂਠ ਬੋਲਦਾ। ਘੱਟ ਤੋਂ ਘੱਟ ਵੀ 1.25 ਲੱਖ ਦੇ ਥੱਲੇ ਆ ਤੂੰ, ਮੈਂ ਤੈਨੂੰ ਦੱਸ ਦਿੰਦਾ। 1.25 ਲੱਖ ਦੇ ਥੱਲੇ? ਹਾਂ ਉਹ ਲੰਬੜਾ ਮਾਸਟਰਾ, ਇਹ ਕਿਹੜੇ ਲੱਖ ਦੀ ਗੱਲਾਂ ਕਰੀ ਜਾਂਦਾ? ਮੈਂ ਤਾਂ ਕਿਸੇ ਕੰਜਰ ਦੀ ਦੀਵਾਨੀ ਨਹੀਂ ਦੇਣੀ, ਦਿੱਤੇ ਆ ਲੋਕਾਂ ਨੂੰ। ਹੱਥ ਇੱਧਰ ਕਰ, ਜਿਹੜਾ ਕੰਜਰ ਕੰਜਰ ਕਰਦਾ ਹੈ ਹੱਥ ਇੱਧਰ ਰੱਖ। ਮੈਂ ਤਾਂ ਕਹਿੰਦਾ ਲੰਬੜਾ ਮੇਰੀ ਗੱਲ ਸੁਣ, ਕਰਜ਼ਾਈ ਤਾਂ ਇਦਾਂ ਅਮਰੀਕਾ ਵੀ ਆ, ਆਹੋ ਉਹ ਜੀਡੀਪੀ ਤੋਂ ਦੁੱਗਣਾ ਤਕਣਾ ਕਰਜ਼ਾ ਚੜਾਈ ਫਿਰਦਾ। ਮੈਨੂੰ ਮੁਲਕਾਂ ਨਾਲ ਕੋਈ ਮਤਲਬ ਨਹੀਂ ਹੈਗਾ। ਬੰਦਿਆਂ ਨਾਲ ਆਹ ਜਿਹੜੇ ਕੱਪੜੇ ਪ੍ਰੈਸ ਕਰਕੇ ਟੌਰਾਂ ਮਾਰਦਾ ਨਾ ਪਿੰਡ ਕੁੱਤੇ ਹੈਗੀਆਂ ਪਾ ਕੇ, 1.25 ਲੱਖ ਦੇ ਥੱਲੇ ਆ ਇਹ ਬੰਦਾ। ਮੈਂ ਤੈਨੂੰ ਦੱਸਦਾ ਕਰ ਲੋ ਗੱਲ ਇਹ ਤਾਂ ਹੈ ਇਦਾਂ ਕਿ ਜਿਹੜਾ ਕਰਜ਼ਾ ਇੰਨਾ ਪੰਜਾਬ ਸਰ ਹੋਈ ਜਾਂਦਾ ਵੀ ਇੱਕ ਸੰਸਥਾ ਨੇ ਹੁਣ ਇੱਕ ਕੈਲਕੂਲੇਸ਼ਨ ਕੀਤੀ ਆ ਵੀ ਹਰ ਬੰਦੇ ਦੇ ਉੱਤੇ ਜੇ ਆਪਾਂ ਪੰਜਾਬ ਦਾ ਟੋਟਲ ਕਰਜ਼ਾ ਵੰਡ ਲਈਏ ਕੱਲੇ ਕੱਲੇ ਬੰਦੇ ਦੇ ਸਿਰ, ਇਹ 1,23,000 ਰੁਪਇਆ ਹਰ ਬੰਦੇ ਸਿਰ ਹੋ ਰਿਹਾ। ਅੱਛਾ, ਤੁਹਾਡੇ ਕਹਿਣ ਦਾ ਭਾਵ ਆ ਵੀ ਪੰਜਾਬ ਦੀ ਸਰਕਾਰ ਉੱਤੇ ਇੰਨਾ ਕਰਜ਼ਾ ਆ ਕਿ ਜਿੰਨੀ ਆਪਣੇ ਪੰਜਾਬ ਦੀ ਆਬਾਦੀ ਆ, ਹਾਂ ਜੇ ਗਿਣੋ ਤਾਂ ਕੱਲੇ ਬੰਦੇ ਉੱਤੇ 1.25 ਲੱਖ ਦਾ ਕਰਜ਼ਾ ਆ। ਮੰਨ ਗਿਆ ਹੁਣ। ਯਾਰ ਬਾਕੀਆਂ ਉੱਤੇ ਹੋਊਗਾ, ਸਰਕਾਰ ਉੱਤੇ ਹੋਊਗਾ, ਆਪਣੇ ਉੱਤੇ ਹੈ ਨਹੀਂ ਕੁਛ ਵੀ। ਆਪਾਂ ਤਾਂ ਕਿੰਨੇ ਤੋਂ ਹੈ, ਕਿੰਨੇ ਕੁ ਲੋਕਾਂ ਵਿੱਚੇ, ਤੂੰ ਤਾਂ ਵਿੱਚੇ ਹੀ ਏ, ਹੋਰ ਇੱਕ ਤਾਂ ਕਿੰਨੇ ਕੁ ਪੈਸੇ ਦੇਣੇ ਆ? ਤੂੰ ਮੇਰੀ ਗੱਲ ਨਾ ਕਰਿਆ ਕਰ। ਵਿੱਚ ਉਹ ਹੋ ਸਕਦਾ, ਵਿੱਚ ਟਮਾਟਰ ਹੋ ਸਕਦਾ, ਤੂੰ ਨਹੀਂ ਲੰਬੜ ਉਹ 1.25 ਲੱਖ ਦੇ ਥੱਲੇ ਨਹੀਂ ਆਉਂਦਾ। ਨਹੀਂ ਤੈਅ ਹੋਣਾ ਵੀ ਹੈ ਨੰਬਰ ਦਾ ਤਾਂ ਫਿਰ ਤੈਨੂੰ ਦਾ ਕਚਹਿਰੀਆਂ ਜੋ 100 ਫਿਰ ਇਹ ਤਾਂ ਕੰਜਰ ਮਹੀਨੇ ਦਾ ਇੰਨਾ ਕੁ ਬਣਾ ਲੈਂਦਾ। ਉਹੀ ਤਾਂ ਗੱਲ ਵਾ। ਪਰ ਤਾਇਆ ਸੋਚਣ ਵਾਲੀ ਗੱਲ ਆ, ਹਰ ਬੰਦਾ ਜਿੱਦਾਂ ਤੁਸੀਂ ਹੁਣ ਆਪਣੇ ਆਪ ਨੂੰ ਸੁਰਖਰੂ ਕਰ ਲਿਆ, ਮੈਂ ਥੋੜੀ ਦੇਣਾ, ਇਹਨੇ ਵੀ ਕਹਿਤਾ ਮੈਂ ਥੋੜੀ ਦੇਣਾ। ਫਿਰ ਜਿਹੜਾ ਪੰਜਾਬ ਸਰਕਾਰ ਦਾ ਕਰਜ਼ਾ ਉਹ ਦੇਣਾ ਕਿਹਨੇ ਆ? ਸਰਕਾਰ ਦਊ, ਸਰਕਾਰ ਦਿਓ, ਪਰ ਸਰਕਾਰ ਨੇ ਕਿਹੜੇ ਵੀ ਆਪ ਨੋਟ ਛਾਪਣੇ ਆ, ਉਹਨੀ ਤੁਹਾਡੇ ਤੋਂ ਹੀ ਵਸੂਲਣੇ ਆ। ਪਰ ਮਾਸਟਰਾ ਇਹ ਇੰਨਾ ਕਰਜ਼ਾ ਇਹਨੇ ਚੜਾ ਕੇ ਦਾ ਲਿਆ। ਕਰਜ਼ਾ ਇਹੀ ਆ ਵੀ ਖਰਚੇ ਘਟਾਉਂਦੇ ਨਹੀਂ, ਇੰਨੇ ਜ਼ਿਆਦਾ ਵਧਾਈ ਜਾਂਦੇ ਆ ਖਰਚੇ, ਤੇ ਆਮਦਨ ਉਨੀ ਜ਼ਿਆਦਾ ਹੈ ਨਹੀਂ। ਇੱਕ ਤਾਂ ਪਹਿਲਾਂ ਸਾਡੀਆਂ ਹੱਦਾਂ ਤਾਇਆ ਦਿੱਲੀ ਨਾਲ ਲੱਗਦੀਆਂ ਸੀ, ਹਰਿਆਣਾ ਸਾਡੇ ਨਾਲੋਂ ਕਿਉਂ ਅੱਗੇ ਚਲੇ ਗਿਆ? ਦਿੱਲੀ ਦੇ ਨਾਲ ਲੱਗਦਾ, ਜਿੰਨੀ ਇਨਵੈਸਟਮੈਂਟ ਆਉਂਦੀ ਆ, ਨੋਇਡਾ, ਫਰੀਦਾਬਾਦ, ਕਿੱਡੇ ਸ਼ਹਿਰ ਡਿਵੈਲਪ ਹੋ ਗਏ, ਵੱਡੇ ਬਣ ਗਏ, ਵੱਡੇ ਬਣ ਗਏ, ਬਾਹਰਲੀਆਂ ਕੰਪਨੀਆਂ ਸਾਰੀਆਂ ਉੱਥੇ ਬੈਠੀਆਂ, ਗੁੜਗਾਉਂ ਹੈ ਨਾ ਜੀ। ਤੇ ਸਾਡਾ ਜਿਹੜਾ ਪੰਜਾਬ ਆ ਉਹ ਇੱਕ ਤਰੀਕੇ ਦੇ ਨਾਲ ਸਰਕਾਰਾਂ ਨੇ ਵੀ ਨਹੀਂ ਪੁੱਛਿਆ। ਫਿਰ ਸਾਡਾ ਇੱਕ ਅੱਤਵਾਦ ਦਾ ਇੱਕ ਵੇਲਾ ਰਿਹਾ, ਕਾਲਾ ਦੌਰ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਵਿੱਚ ਫੌਜ ਦਾ ਜਿਹੜਾ ਖਰਚਾ ਉਹ ਵੀ ਸਾਡੇ ਸਿਰੇ ਪਾ ਦਿੱਤਾ। ਸਾਡੇ ਉੱਤੇ ਜਿੰਨੀਆਂ ਅੱਜ ਤੱਕ ਕਹਿ ਲਓ ਵੀ ਜਿੰਨੀਆਂ ਉੱਥੋਂ ਅਸੀਂ ਲਈਆਂ ਸਬਸਿਡੀਆਂ, ਉਹਨਾਂ ਦਾ ਵੀ ਖਰਚਾ ਸਾਡੇ ਸਿਰੇ। ਫਿਰ ਸਾਡੇ ਜਿਹੜੇ ਲੀਡਰ ਵੀ ਉਹ ਇਦਾਂ ਦੇ ਨਿਕਲੇ, ਉਹਨਾਂ ਨੇ ਇੰਨੀਆਂ ਸਬਸਿਡੀਆਂ ਦੇ ਦਿੱਤੀਆਂ, ਫ੍ਰੀ ਬਿਜਲੀ ਕਰ ਦਿੱਤੀ, ਫ੍ਰੀ ਬੱਸਾਂ ਕਰ ਦਿੱਤੀਆਂ, ਠੀਕ ਆ ਜੀ, ਫ੍ਰੀ ਦਾਲਾਂ, ਆਟਾ ਦਾਲ ਕਰ ਦਿੱਤੀ। ਉਹਦੇ ਨਾਲ ਕੀ ਹੋਇਆ ਕਿ ਖਰਚੇ ਸਰਕਾਰ ਨੇ ਵਧਾ ਲਿਆ ਬਹੁਤ ਜ਼ਿਆਦਾ। ਹੁਣ ਆਮਦਨ ਜਿਹੜੀ ਆਮਦਨ ਦਾ ਕਿਸੇ ਪਾਸੇ ਹੈ, ਆਮਦਨ ਤਾਂ ਉਹੀ ਆ ਜਿਹੜੀ ਹੋਣੀ ਆ। ਹਾਂ, ਹੁਣ ਉਹ ਕਦੀ ਤਾਂ ਸਰਕਾਰੀ ਜ਼ਮੀਨਾਂ ਵੇਚਣ ਤੇ ਲਾ ਦਿੰਦੇ ਆ, ਕਦੀ ਕਹਿੰਦੇ ਹੁੰਦੇ ਆ ਵੀ ਹੁਣ ਲੋਕੀ ਜਿਹੜੇ ਆ, ਸਰਕਾਰ ਜਦੋਂ ਆਈ ਸੀ ਬੜੀ ਆਸ ਲੈ ਕੇ ਆਪਾਂ ਆਏ ਸੀ ਵੀ ਕੁਛ ਨਾ ਕੁਛ ਸਰਕਾਰੀ ਜਿਹੜੀਆਂ ਹੁਣ ਨੌਕਰੀਆਂ ਮਿਲਣਗੀਆਂ, ਬੇਰੁਜ਼ਗਾਰੀ ਦੂਰ ਹੋਊਗੀ, ਗਰੀਬੀ ਦੂਰ ਹੋਊਗੀ, ਪਰ ਨਾਲਾ ਉੱਥੇ ਦਾ ਉੱਥੇ ਹੀ ਆ ਤਾਇਆ। ਮੈਂ ਗੱਲ ਸੁਣ ਮਾਸਟਰ, ਪਹਿਲੀ ਗੱਲ ਤਾਂ ਇਹ ਆ, ਜਦੋਂ ਇਹ ਨਵੀਂ ਸਰਕਾਰ ਵੀ ਆਈ ਆ, ਇਹਨਾਂ ਨੇ ਵਾਅਦੇ ਕੀ ਕੀਤੇ ਸੀ ਵੀ ਤੁਹਾਨੂੰ ਆ ਵੀ ਮੁਫਤ, ਤੁਹਾਨੂੰ ਆ ਵੀ ਮੁਫਤ, ਤੁਹਾਨੂੰ ਆ ਵੀ ਮੁਫਤ। ਉਹ ਮੁਫਤ ਸਾਲੀ ਅੱਜ ਕੱਲ੍ਹ ਦੀ ਹਵਾ ਵੀ ਨਹੀਂ ਮਿਲਦੀ ਹੈ। ਅਕਸਰ ਜਿਸ ਚੀਜ਼ ਉੱਤੇ ਖਰਚ ਆਉਂਦਾ ਕੋਈ ਵੀ, ਉਹਨੂੰ ਤੁਸੀਂ ਮੁਫਤ ਕਿੱਦਾਂ ਦੇ ਸਕਦੇ ਆ? ਕੱਲੀ ਸਰਕਾਰ ਦਾ ਕਸੂਰ ਨਹੀਂ ਹੈ। ਚਲੋ ਅਸੀਂ ਤਾਂ ਪੁਰਾਣੇ ਜ਼ਮਾਨੇ ਦੇ ਬੰਦੇ ਠਹਿਰੇ, ਤੁਸੀਂ ਆ, ਆਪਣਾ ਮਿੰਦੀ ਆ, ਲੰਬੜ ਵੀ ਕਿਸੇ ਹੱਦ ਤੱਕ ਠੀਕ ਹੈ, ਦਾੜੀ ਕਾਲੀ ਇਹਦੀ ਹਜੇ ਹੈ। ਇਹਨਾਂ ਨੂੰ ਇਹ ਨਹੀਂ ਸਮਝ ਪੈਂਦੀ ਵੀ ਜਿਹੜਾ ਸਾਡੇ ਨਾਲ ਵਾਅਦੇ ਕਰਦਾ ਵੀ ਸਭ ਕੁਝ ਤੁਹਾਨੂੰ ਮੁਫਤ ਦਊਗਾ, ਵੀ ਜਾਂ ਤਾਂ ਸਰਕਾਰ ਉੱਤੇ ਕਰਜ਼ਾ ਚੜੂਗਾ ਜਾਂ ਕਿਤੇ ਹੋਰ ਤਰੀਕੇ ਨਾਲ ਤੁਹਾਡੇ ਕੋਲ ਫੇਰ ਵਾਪਸ ਲੈਣਗੇ। ਉਹੀ ਆ, ਲੋਕਾਂ ਨੇ ਸਮਝਣਾ ਪੈਣਾ। ਲੋਕੀ ਕਹਿ ਦਿੰਦੇ ਆ ਵੀ ਸ਼ਾਇਦ ਇਹ ਸਰਕਾਰ ਨੇ ਦੇਣੇ ਆ, ਸਾਡੇ ਤੇ ਕੀ ਫਰਕ ਪੈਣਾ? ਕੋਈ ਫਰਕ ਨਹੀਂ ਪੈਣਾ। ਤੁਹਾਡੇ ਸਾਰੇ ਮਹਿੰਗਾਈ ਪਈ ਜਾਣੀ ਆ, ਉਹਨੇ ਸਾਡੇ ਤੇ ਟੈਕਸ ਪਈ ਜਾਣੇ ਆ, ਆਉਣੇ ਨਿਕਲਣੇ ਤੁਹਾਡੀ ਜੇਬ ਚੋਂ ਹੀ ਆ, ਵਸੂਲਣੇ ਸਰਕਾਰ ਨੇ। ਇਧਰੋਂ ਕੱਢ ਲਓ। ਨਹੀਂ ਮਾਟਰਾ ਇਧਰੋਂ ਕੱਢ ਲਓ। ਅਜੇ ਹਿਸਾਬ ਨਾਲ ਤਾਏ ਨੇ ਚਵਲ ਛੱਡੀ ਆ,
ਚਲੋ ਜੱਡੀ ਆ ਮੇਰੇ ਲਈ ਤਾਂ ਚਵਲਾ ਹੀ ਆ ਇਹ ਬੜਾ ਬੀਬਾ ਜਾ ਹੋ ਕੇ ਆ ਜੀ ਇਹ ਖਰਚੇ ਵਧਾਇਓ ਐ ਵਧਾਇਓ ਆ ਨਾ ਤੂੰ ਤੇਰੇ 15-20 ਜਿਹੜੇ ਕਿੱਲੇ ਆ ਢਾਹੇ ਵਾਲੇ ਤੂੰ ਕਦੀ ਬਿੱਲ ਦਿੱਤਾ ਉਹਦਾ ਫਰੀ ਦੀਆਂ ਮੋਟਰਾਂ ਚਲਾਉਣਾ ਤੂੰ ਫਰੀ ਦੀਆਂ ਮੋਟਰਾਂ ਚਲਾਉਣਾ ਘਰ ਸੁਣ ਹੁਣ ਮੈਂ ਕਿਹਨੂੰ ਜਾ ਕੇ ਦੇ ਮੈਂ ਜੇ ਕੋਈ ਬਿੱਲ ਲੈਣ ਆਉਂਦਾ ਹੀ ਲਾ ਦੇ ਜਾ ਕੇ ਡੀਸੀ ਮੋਰੇ ਧਰਨਾ ਵੀ ਮੈਂ ਬਿੱਲ ਦੇਣਾ ਦੇ ਜਾ ਕੇ ਬਿੱਲ ਮੇਰਾ ਇੰਨਾ ਵੀ ਦਿਮਾਗ ਖਰਾਬ ਨਹੀਂ ਹੈ ਹੈ ਤਾਂ ਹੀ ਸਾਰੇ ਇਹੀ ਕਹਿੰਦੇ ਸਾਡਾ ਇੰਨਾ ਦਿਮਾਗ ਨਹੀਂ ਖਰਾਬ ਹੈਗਾ ਫੇ ਲੰਬੜਾ ਤੂੰ ਕਚਹਿਰੀਆਂ 'ਚ ਰੋਜ਼ ਜਾਣਾ ਠੀਕ ਹੈ ਸਾਰਾ ਕੁਝ ਜੋ ਤੂੰ ਇੰਨਾ ਕਰਦਾ ਫਿਰ ਵੀ ਤੂੰ ਹਟਦਾ ਨਹੀਂ ਕਿਸੇ ਤੋਂ 50 ਫੜਦਾ ਕਿਸੇ ਤੋਂ 100 ਫੜਦਾ ਕਿਸੇ ਤੋਂ 500 ਫੜਦਾ ਤੂੰ ਗੱਲ ਆਪਣੀ ਕਰਿਆ ਉਹ ਆਮ ਰਵਾਇਤ ਆ ਮਿੰਦੀ ਡੀਜੇ ਦੀ ਸਾਈ ਲੈਂਦਾ ਠੀਕ ਆ ਇਹ 15-20 ਹਜ਼ਾਰ ਦਾ ਉਹੀ ਭੋਗਦੀ ਇਹ ਸਾਈ ਲੈ ਜਾਂਦਾ ਇਹ ਤੇ ਉੱਪਰੋਂ ਪੈਸੇ ਫੜਦਾ ਨਹੀਂ ਇਹ ਨੱਚਦੇ ਨੂੰ ਜਿਹੜਾ ਗੱਲ ਸੁਣ ਲੰਬੜਾ ਮੈਂ ਤਾਂ ਕੰਮ ਕਰਕੇ ਲੈਂਦਾ ਤਾਂ ਨਹੀਂ ਅੱਛਾ ਲੰਬੜ ਦਾ ਕਰੀ ਕੰਮ ਹੈ ਨਹੀਂ ਸਾਡਾ 50 ਫੜਿਆ ਤੁਹਾਨੂੰ ਦੁਖਦਾ ਇਹ 100 ਦਾ ਨੋਟ ਫੜ ਲੈਂਦਾ ਆ ਉਹ ਨਹੀਂ ਦੁਖਦਾ ਮੈਂ ਦੱਸਾਂ ਗੱਲ ਇਹਨੇ ਪੈਸੇ ਲਾਏ ਹੋਏ ਆਪਣੇ ਸਿਸਟਮ ਦੇ ਉੱਤੇ ਪਤਾ ਨਹੀਂ 4 ਲੱਖ 5 ਲੱਖ ਲਾਇਆ ਉਹ ਲੈ ਕੇ ਜਾਂਦਾ ਤੂੰ ਕੰਜਰਾ ਆਹ 500 ਰੁਪਇਆ ਤੇਰਾ ਕੁੜਤਾ ਨਹੀਂ ਹੋਣਾ ਇਹ ਲੈ ਕੇ ਚੱਲ ਜਾਂਦਾ ਪੈਸੇ ਮੰਗਦਾ ਫਿਰਦਾ ਉਹ ਤਾਂ ਆਪਣੀ ਮਿਹਨਤ ਦੇ ਪੈਸੇ ਲੈਂਦਾ ਜਿਹੜੀ ਵਲੰਟੀਅਰ ਸੇਵਾ ਕਰੀ ਦੀ ਉਹਦਾ ਕੋਈ ਮੁੱਲ ਹੈ ਨਹੀਂਗਾ ਸਾਰਾ ਇਲਾਕਾ ਮੇਰੇ ਮੋਢੇ ਤੇ ਤੁਰਿਆ ਫਿਰਦਾ ਗੱਲ ਨਹੀਂ ਕੋਈ ਬਾਤ ਨਹੀਂ ਮਾਟਰ ਇਹਦੀ ਤਾਂ ਸਿੰਗਾਪੁਰ ਤੋਂ ਜ਼ਿਆਦਾ ਇਹਦੀ GDP ਆ ਨਾਲੇ ਮਾਟਰਾ ਤੂੰ ਹੁਣ ਸਰਕਾਰ ਨੂੰ ਦੋਸ਼ ਤਾਂ ਦੇਈ ਜਾਂਦਾ ਵੀ ਨਹੀਂ ਖਰਚੇ ਵਧਾ ਲਏ ਆ ਮੈਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਤਾਂ 500 ਕਰੋੜ ਦਾ ਹੋਰ ਕਰਜ਼ਾ ਲੈਣ ਲੱਗੇ ਮਤਲਬ ਕਿ ਸ਼ਰਮ ਦਾ ਮਤਲਬ ਕਿ ਲੈਵਲ ਮਤਲਬ ਕਿ ਹੁਣ ਖਤਮ ਹੋ ਹੀ ਗਿਆ ਮਤਲਬ ਕਿ ਕੰਮ ਖਤਮ ਹੀ ਆ ਹੁਣ ਫਿਰ ਤਨਖਾਹਾਂ ਵੀ ਦੇਣੀਆਂ ਤਨਖਾਹਾਂ ਕਿੱਥੋਂ ਤੈਅ ਦੇਣੀਆਂ ਕਰਜ਼ਾ ਲੈਣਗੇ ਤੇ ਤਨਖਾਹਾਂ ਦੇਣਗੇ ਤੇ ਵਿਆਜ ਤੇ ਵਿਆਜ ਵੀ ਬਸ ਅੱਗੇ ਵੀ ਤਾਂ ਵਿਆਜ ਇੱਦਾਂ ਹੀ ਦਿੰਦੇ ਆ ਕਰਜ਼ਾ ਲੈ ਕੇ ਨਹੀਂ ਮੈਨੂੰ ਐਂ ਲੱਗਦਾ ਮਾਟਰਾ ਚਲੋ ਖਰਚੇ ਤਾਂ ਇਹਨਾਂ ਨੇ ਵਧਾਏ ਹੋਏ ਆ ਆਪਾਂ ਨੇ ਕੁਝ ਬੇਲੋੜੇ ਖਰਚੇ ਨਾ ਅਸੀਂ ਵੀ ਥੋੜੀ ਹਮਾਇਤ ਕਰ ਦਿੰਦੇ ਆ ਅਸੀਂ ਵੀ ਕਈ ਵਾਰ ਨਾ ਧਾਰਮਿਕ ਰੰਗਤ ਜਿਹੀ ਵੀ ਜ਼ਿਆਦਾ ਆ ਜਾਂਦੇ ਆ ਉੱਥੇ ਬੱਲੇ ਬੱਲੇ ਦੇ ਵਿੱਚ ਵੀ ਆਪਾਂ ਨਾ ਆਪਣੇ ਸੂਬੇ ਦਾ ਬਹੁਤ ਨੁਕਸਾਨ ਕੀਤਾ ਹੋਇਆ ਅਸੀਂ ਵਿਰੋਧ ਨਹੀਂ ਕਰਦੇ ਇਹਨਾਂ ਦਾ ਹੈ 30-50 ਹਾਈਲੈਕਸਾਂ ਦੀਆਂ 100 ਹੁਣ ਕਾਫਲੇ ਜਾਂਦੇ ਆ ਅਸੀਂ ਕਦੀ ਵਿਰੋਧ ਕੀਤਾ ਸਾਡੀਆਂ ਕਦੇ ਪਾਰਟੀਆਂ ਨੇ ਕੋਈ ਵਿਰੋਧ ਕੀਤਾ ਨਾ ਅਸੀਂ ਉਹੀ ਬਸ ਘੁੱਗੂ ਬਾਟੇ ਬੜੇ ਬੈਠੇ ਰਹਿੰਦੇ ਆ ਹੁਣ ਵਿਧਾਨ ਸਭਾ ਦਾ ਸੈਸ਼ਨ ਹੋਇਆ ਉੱਥੇ ਇਹ ਚੰਡੀਗੜ੍ਹ 'ਚ ਚੰਗਾ ਲੱਗਦਾ ਕਿ ਉੱਥੇ ਸਾਰਾ ਐਡਾ ਖਰਚਾ ਕਰਨਾ ਸੀਗਾ ਅਸੀਂ ਵਿਰੋਧ ਤਾਂ ਕਰਦੇ ਨਹੀਂ ਹੈਗੇ ਸਾਨੂੰ ਤਾਂ ਉੱਥੇ ਸ਼ਰਧਾ ਜਾਗ ਜਾਂਦੀ ਆ ਇੱਕ ਪਾਸੇ ਇਹਨਾਂ ਦੀ ਸਟੇਜ ਚੱਲਣ ਡਈ ਆ ਦੂਜੇ ਪਾਸੇ SDB ਦੀ ਸਟੇਜ ਚੱਲਣ ਡਈ ਆ ਸੂਬਾ ਤਾਂ ਤਰੱਕੀ ਕਰ ਹੀ ਨਹੀਂ ਸਕਦਾ ਤੁਹਾਨੂੰ ਮੈਂ ਗੱਲ ਦੱਸਦਾ ਇੱਕ ਸੀ ਰਾਜਾ ਨਾਲ ਸੀ ਉਹਦੀ ਜਨਤਾ ਤੇ ਰਾਜ ਦਾ ਵਜ਼ੀਰ ਸੀ ਐ ਕਾਕਾ ਤੇਰੇ ਵਰਗਾ ਪੜ੍ਹਿਆ ਲਿਖਿਆ ਹੋਣਾ ਇਹ ਤਾਂ ਤੂੰ ਆਪਣੇ ਮਤ ਜੋ ਮਰਜ਼ੀ ਸਮਝ ਬਾਕੀਆਂ ਨੂੰ ਪਤਾ ਹੀ ਆ ਮੈਨੂੰ ਪਤਾ ਸਾਰਾ ਕੰਮ ਤੇਰੇ ਵਾਲੇ ਉਹ ਰਾਜਾ ਕਹਿੰਦਾ ਵੀ ਆਪਾਂ ਇਦਾਂ ਕਰੀਏ ਵੀ ਪੈਸੇ ਖਜ਼ਾਨੇ 'ਚ ਘਟ ਗਏ ਆ ਉਹਦਾ ਵਜ਼ੀਰ ਕਹਿੰਦਾ ਲੈ ਕਿਹੜੀ ਗੱਲ ਆ ਆਪਾਂ ਲੋਕਾਂ ਦੇ ਟੈਕਸ ਲਾ ਦਿੰਦੇ ਆ ਉਹ ਰਾਜਾ ਕਹਿੰਦਾ ਵੀ ਲੋਕੀ ਦੁਖੀ ਹੋਣਗੇ ਆਪਾਂ ਟੈਕਸ ਨਹੀਂ ਲਾਉਣਾ ਉਹ ਕਹਿੰਦਾ ਮਹਾਰਾਜ ਗੱਲ ਹੀ ਕੋਈ ਨਾ ਕਰੋ ਕਹਿੰਦਾ ਕਿਸੇ ਨੇ ਤੁਹਾਡੀ ਗੱਲ ਪੁੱਛਣੀ ਤੁਸੀਂ ਲਾਉਣ ਵਾਲੀ ਗੱਲ ਕਰੋ ਕਹਿੰਦਾ ਇਦਾਂ ਕਰਦੇ ਫਿਰ ਆਪਾਂ ਵਜ਼ੀਰ ਕਹਿੰਦਾ ਇਹਨੂੰ ਜਿਹੜੀਆਂ ਨਹਿਰਾਂ ਉੱਤੇ ਬਣਾਏ ਆਪਾਂ ਪੁਲ ਉਹਨਾਂ ਪੁਲ ਜਿਹੜਾ ਪਾਰ ਕਰਨਾ ਉੱਤੇ ਪੈਸੇ ਟੈਕਸ ਲਾ ਦਿੰਦੇ ਆਪਾਂ ਉਹਨਾਂ ਨੇ ਕਹਿੰਦਾ ਚੱਲ ਠੀਕ ਆ ਫਿਰ ਤੂੰ ਸੋਚਦਾ ਤਾਂ ਲਾ ਦਿੰਦੇ ਆ ਉਹਨਾਂ ਕੀ ਕੀਤਾ 5-5 ਰੁਪਏ ਟੈਕਸ ਲਾ ਦਿੱਤਾ ਅੱਛਾ ਲੋਕਾਂ ਨੇ 5-5 ਰੁਪਏ ਦੇਣੇ ਸ਼ੁਰੂ ਕਰਤੇ ਵਜ਼ੀਰ ਕਹਿੰਦਾ ਮਹਾਰਾਜ ਦੇਖਿਆ ਇਹ ਲੋਕ ਰੌਲਾ ਪਾਉਣ ਜੋਗੇ ਹੀ ਆ ਜੋ ਤੁਸੀਂ ਮਰਜ਼ੀ ਕਰੀ ਜਾਓ ਇਹਨਾਂ 'ਚ ਬੋਲਣ ਦੀ ਹਿੰਮਤ ਹੈ ਨਹੀਂ ਤੁਹਾਡਾ ਵਿਰੋਧ ਕਰਨ ਦੀ ਹਿੰਮਤ ਹੈ ਨਹੀਂ ਭੋਰਾ ਵੀ ਰਾਜਾ ਕਹਿੰਦਾ ਨਹੀਂ ਤੂੰ ਹੈਗੀ ਆ ਕਹਿੰਦਾ ਨਹੀਂ ਹੈ ਕਹਿੰਦਾ ਇੱਦਾਂ ਕਰੋ ਹੁਣ 10 ਰੁਪਏ ਚੱਕ ਦਿਓ ਉਹ ਕਹਿੰਦਾ ਠੀਕ ਆ ਉਹਨਾਂ ਨੇ 10 ਰੁਪਏ ਕਰ ਦਿੱਤੇ ਪੁਲ ਪਾਰ ਕਰਨ ਦੇ ਲੋਕੀ ਉਹ ਵੀ ਦੇਈ ਗਏ ਵਜ਼ੀਰ ਕਹਿੰਦਾ ਕਿਉਂ ਮਹਾਰਾਜ ਦੇਖਿਆ ਕਹਿੰਦਾ ਯਾਰ ਲੋਕੀ ਤੰਗ ਨਹੀਂ ਹੋਏ ਕਹਿੰਦਾ ਕੋਈ ਵਿਰੋਧ ਹੀ ਨਹੀਂ ਕਰਦਾ ਤੁਸੀਂ ਆਪਣੇ ਪੈਸੇ ਲਈ ਜਾਓ ਮੰਤਰੀ ਕਹਿੰਦਾ ਤੁਹਾਨੂੰ ਮੈਂ ਸਲਾਹ ਦੇਣਾ ਮਹਾਰਾਜ ਜੇ ਹੋਰ ਵੀ ਦੇਖਣਾ ਕੁਛ ਕਹਿੰਦਾ ਦੱਸੋ ਕਹਿੰਦਾ ਉਹਨਾਂ ਨੂੰ ਇਹ ਕਹਿ ਦਿਓ ਵੀ ਨਾ ਜਦੋਂ ਤੱਕ ਤੇ 10 ਰੁਪਏ ਲੈਣੇ ਆ ਤੇ ਨਾਲ ਜਿਹੜਾ ਵੀ ਪੁਲ ਪਾਰ ਕਰਕੇ ਜਾਊ ਨਾ ਉਹਦੇ 5-5 ਸਿਰ 'ਚ ਜੁੱਤੀਆਂ ਮਾਰਨੀਆਂ ਰਾਜਾ ਕਹਿੰਦਾ ਨਾ ਇਹ ਨਾ ਕੰਮ ਕਰੀ ਵਜ਼ੀਰ ਕਹਿੰਦਾ ਦੇਖੋ ਤਾਂ ਸਹੀ ਤੁਸੀਂ ਉਹਨੇ ਇੱਦਾਂ ਕਰ ਦਿੱਤੀ ਵੀ ਨਾਲੇ ਤਾਂ ਲੋਕੀ 10 ਰੁਪਏ ਦੇਣ ਪੁਲ ਪਾਰ ਕਰਨ ਨੂੰ ਤੇ ਨਾਲੇ 5-5 ਸਿਰ 'ਤੇ ਜੁੱਤੀਆਂ ਖਾਣ ਥੋੜ੍ਹਾ ਚਿਰ ਹੋਇਆ ਤਾਂ ਲੋਕੀ ਤੰਗ ਆ ਗਏ ਤਾਂ ਉਹ ਆ ਗਏ ਡੈਪੂਟੇਸ਼ਨ ਲੈ ਕੇ ਮਹਾਰਾਜ ਦੇ ਕੋਲ ਮਹਾਰਾਜ ਜੀ ਨੂੰ ਕਹਿੰਦਾ ਦੇਖਿਆ ਤੂੰ ਕਹਿੰਦਾ ਇਹਨਾਂ 'ਚ ਗੜਤ ਹੈ ਨਹੀਂ ਗਈ ਇਹਨੇ ਜਾਣਖਿਆ ਨਹੀਂ ਆ ਜਾਗ ਪਈ ਨਾਲ ਇਹਨਾਂ ਦੀ ਆ ਗਈ ਉਹ ਕਹਿੰਦਾ ਮਹਾਰਾਜ ਦੇਖੋ ਤੁਸੀਂ ਪੁੱਛੋ ਤਾਂ ਸਹੀ ਪਹਿਲਾਂ ਇਹਨਾਂ ਨੂੰ ਹੋ ਗਏ ਮਹਾਰਾਜ ਕਹਿੰਦਾ ਦੱਸੋ ਵੀ ਤੁਹਾਨੂੰ ਕੀ ਸ਼ਿਕਾਇਤ ਆ ਕਹਿੰਦਾ ਤੁਸੀਂ ਟੈਕਸ ਤੋਂ ਆਏ ਆ ਕਹਿੰਦਾ ਮਹਾਰਾਜ ਆਏ ਤਾਂ ਅਸੀਂ ਟੈਕਸ ਤੋਂ ਵੀ ਉਹ ਟੈਕਸ ਦੀ ਤਾਂ ਕੋਈ ਗੱਲ ਨਹੀਂ ਤੁਸੀਂ 5 ਲਾਏ 5 ਦਿੱਤੇ ਅਸੀਂ ਤੁਸੀਂ 10 ਲਾਏ ਅਸੀਂ 10 ਦਿੱਤੇ ਤੁਸੀਂ ਬਾਹਰ 5 ਜੁੱਤੀਆਂ ਮਾਰਨ ਲੱਗ ਪਏ ਅਸੀਂ ਉਹ ਵੀ ਖਾ ਲਈਆਂ ਪਰ ਇੱਕ ਸਾਡੀ ਰਿਕੁਐਸਟ ਆ ਮਹਾਰਾਜ ਤਾਂ ਉਹ ਕੀ
ਕਹਿੰਦਾ ਜੁੱਤੀਆਂ ਮਾਰਨ ਵਾਲੇ 5-4 ਬੰਦੇ ਹੋਰ ਰੱਖ ਲਓ, ਤੁਹਾਨੂੰ ਚਿਰ ਬਹੁਤ ਲੱਗਦਾ ਪਾਰ ਜਾਣੀ ਕਿ ਹੁਣ ਪੰਜਾਬ ਦੀ ਜਨਤਾ ਹੁਣ ਚਿਰ ਲਾਊ, ਚਿਰ ਨਾ ਹੋਈ। ਚਿਰ ਲਾਊ ਹੁਣ। ਇਹਨਾਂ ਨੇ ਟੈਕਸ ਵੀ ਤਾਂ ਜਾਣਾ, ਜੁੱਤੀਆਂ ਵੀ ਖਾਈ ਜਾਣੀਆਂ, ਵੋਟਾਂ ਵੀ ਉਹਨਾਂ ਨੂੰ ਹੀ ਪਾਉਣੀਆਂ। ਪਰ ਮਾਟਰਾ ਹਾਸੇ ਨਾਲ ਹਾਸਾ ਰਿਹਾ। ਇਹ ਤਾਏ ਨੇ ਬਿਲਕੁਲ ਨਹੀਂ ਦੇਣੇ ਹੈਗੇ ਗੱਲਾਂ ਨੂੰ ਨਾ, ਉਹ ਬਤੰਗੜ ਬਣਾਉਂਦਾ, ਇੱਧਰ ਉੱਧਰ ਲੈ ਜਾਂਦਾ ਗੱਲਾਂ ਨੂੰ ਕਰਕੇ। ਇਹ ਨੰਬੜਾ ਉੱਛੜ ਬਹਿ ਕੇ ਦਾੜੀ ਨਹੀਂ ਪੱਟੀ ਦੀ ਸ਼ੇਰਾ। ਮੈਂ ਤਾਂ ਸਭ ਤੋਂ ਪਹਿਲਾਂ ਆ, ਮੈਂ ਪਿਛਲੀ ਵਾਰੀ ਵੀ ਕਹਿੰਦਾ ਸੀ, ਹੁਣ ਵੀ ਕਹਿੰਦਾ, ਕੋਈ ਵੀ ਮੁਫਤ ਦੀ ਚੀਜ਼ ਜਿਹੜੀ ਆ ਉਹ ਸਹੀ ਨਹੀਂ ਹੁੰਦੀ। ਸਰਕਾਰ ਡਿੱਗੂਗੀ ਅਗਲੇ ਦਿਨ, ਆਪਾਂ ਨੂੰ ਪੁੱਗਦਾ ਨਹੀਂਗਾ। ਬੱਸਾਂ ਵੀ ਮੁਫਤ ਨਹੀਂ ਚਾਹੀਦੀਆਂ ਤੇ ਬਿਜਲੀ ਵੀ ਮੁਫਤ ਨਹੀਂ ਚਾਹੀਦੀ। ਚਲੋ ਇੰਨਾ ਜਿਹਾ ਪ੍ਰੋਫਿਟ ਨਹੀਂ ਬਣਾਉਣਾ ਤਾਂ ਜਿਹੜਾ ਖਰਚ ਦੋ ਕੱਢ ਲਓ ਮਾਸਟਰ। ਬਿਲਕੁਲ। ਪਰ ਤਾਇਆ ਜਿਹੜੀ ਇਹ ਗੱਲ ਕਰਦਾ ਲੰਬੜ ਵੀ ਅਨੰਦਪੁਰ ਸਾਹਿਬ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਦਾ, ਬੜਾ ਸ਼ਰਧਾ ਕਹਿ ਲਓ ਵੀ ਸਾਰੀ ਦੁਨੀਆ ਦੇ ਵਿੱਚ ਹੀ, ਚਲੋ ਹਿੰਦ ਦੀ ਚਾਦਰ ਵੀ ਕਹਿੰਦੇ ਆ, ਵੈਸੇ ਤਾਂ ਉਹ ਸਾਰੀ ਦੁਨੀਆ ਦੀ ਚਾਦਰ ਆ। ਇੱਕ ਹਿਊਮਨ ਰਾਈਟਸ ਦੇ ਲਈ ਮਿਸਾਲ ਪੈਦਾ ਕੀਤੀ ਆ ਮਹਾਰਾਜ ਨੇ ਸਾਡੇ ਲਈ। ਇੱਕ ਕਹਿ ਲਓ ਬਈ ਸਾਡੇ ਲਈ ਮਾਣ ਵਾਲੀ ਗੱਲ ਆ ਵੀ ਸਾਡੇ ਆਪਣਾ ਮੈਂਦਰ ਵੀ ਗਿਆ ਹੋਇਆ ਹੈ ਅਨੰਦਪੁਰ ਸਾਹਿਬ, ਮੈਨੂੰ ਪਤਾ, ਸਰਪੰਚ ਵੀ ਗਿਆ ਆ। ਆਹੋ। ਤੇ ਹੁਣ ਉੱਥੇ ਜਿਹੜਾ ਸ਼ਹੀਦੀ ਦਿਵਸ ਚੱਲ ਰਿਹਾ, ਇਹਨਾਂ ਨੇ ਉੱਥੇ ਲਿਆ ਕੇ ਵਿਧਾਨ ਸਭਾ ਚਲਾ ਲਈ। ਜਾਂ ਤਾਂ ਵਿਧਾਨ ਸਭਾ ਦੇ ਵਿੱਚ ਕੋਈ ਇਦਾਂ ਦਾ ਮਤਾ ਪਾਸ ਕਰੋ ਵੀ ਜਿਹਦੇ ਨਾਲ ਸਾਡਾ ਗਰਭ ਦੇ ਨਾਲ ਸੀਨਾ ਚੌੜਾ ਹੋ ਜਾਵੇ। ਜਿੱਦਾਂ ਗੁਰੂ ਨਾਨਕ ਦੇਵ ਜੀ ਦਾ ਜਦੋਂ ਇਹਨਾਂ ਨੇ ਜਨਮ ਦਿਨ ਮਨਾਇਆ ਸੀ, ਸ਼ਤਾਬਦੀ ਮਨਾਈ ਸੀ 1969 ਦੇ ਵਿੱਚ, ਯਾਦ ਆ ਮੈਨੂੰ, 500 ਸਾਲਾਂ। ਹਾਂਜੀ, ਉਦੋਂ ਤੁਸੀਂ ਦੇਖੋ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਲੈ ਕੇ ਆਏ ਸੀ ਪੰਜਾਬ 'ਚ। ਥਰਮਲ ਪਲਾਂਟ ਵੀ ਉਹਨਾਂ ਦੇ ਨਾਂ ਤੇ ਆਇਆ। ਥਰਮਲ ਪਲਾਂਟ ਉਦੋਂ ਲੈ ਕੇ ਆਏ ਸੀ। ਉਹ ਜਿਹੜੀ ਗੱਲ ਹੁੰਦੀ ਉਦੋਂ ਮੰਨਦੇ ਆ ਵੀ ਇੱਥੇ ਕੋਈ ਐਡੀ ਵੱਡੀ ਚੀਜ਼ ਕੋਈ ਤਰੱਕੀ ਹੋਈ ਆ, ਮਹਾਰਾਜ ਦੇ ਨਾਂ ਦੇ ਉੱਤੇ ਕੋਈ ਇਦਾਂ ਦੀ ਚੀਜ਼ ਹੋਵੇ ਜਿਹਦੇ ਤੋਂ ਸਾਡੇ ਸਾਰੀ ਲੁਕਾਈ ਨੂੰ, ਕਿਉਂਕਿ ਲੁਕਾਈ ਦੇ ਲਈ ਉਹਨਾਂ ਨੇ ਆਪਾਂ ਨੂੰ ਕੁਰਬਾਨੀ ਦਿੱਤੀ। ਬਿਲਕੁਲ। ਅਸੀਂ ਇੱਕ ਤੁੱਛ ਜਿਹੀ ਚੀਜ਼ ਹੈ ਉਹਦਾ ਉਹਨਾਂ ਦੀ ਕੁਰਬਾਨੀ ਦੇ ਸਾਹਮਣੇ ਕਿ ਅਸੀਂ ਕੋਈ ਯੂਨੀਵਰਸਿਟੀ, ਸਾਡੇ ਤੋਂ ਤਾਂ ਪੁਰਾਣੀਆਂ ਨਹੀਂ ਵੈਸੇ ਸਾਂਭ ਨਹੀਂ, ਹੁੰਦੀਆਂ। ਹੁਣ ਵਾਅਦਾ ਤਾਂ ਕੀਤਾ ਕਿ ਹੁਣ ਇੱਕ ਯੂਨੀਵਰਸਿਟੀ ਬਣਾਈ ਜਾਊ। ਨਹੀਂ, ਵਾਅਦੇ ਤਾਂ ਕੀਤੇ ਹੀ ਆ, ਜਿਹੜੇ ਵਾਅਦੇ ਕੀਤੇ ਹੀ ਆ ਉਹ ਤਾਂ ਆਪਾਂ ਨੂੰ ਦੀਦੇ ਹੀ ਆ ਕਿੱਦਾਂ ਦੇ ਵਾਅਦੇ ਆ। ਪਰ ਆ ਜਿਹੜਾ ਇੰਨਾ ਪੈਸਾ ਲਾ ਦਿੱਤਾ, ਫਿਰ ਸਭ ਤੋਂ ਜਿਹੜੀ ਗੱਲ ਮਾੜੀ ਜਿਹੜੀ ਆ ਲੱਗੀ ਕਿ ਬੱਚਿਆਂ ਦੀ ਜਿਹੜੀ ਡਿਬੇਟ ਹੈ ਉਹ ਬਹੁਤ ਵਧੀਆ ਗੱਲ ਹੈ ਕਿ ਬੱਚਿਆਂ ਨੂੰ ਵੀ ਇਨਵੋਲਵ ਕਰਨਾ ਸਿੱਖਣਾ ਚਾਹੀਦਾ ਹੈ ਜੀ। ਪਰ ਜੋ ਉਹਨਾਂ ਨੇ ਐਕਟਿੰਗ ਕੀਤੀ ਆ, ਜਿੱਦਾਂ ਉਹਨਾਂ ਨੂੰ ਐਨ ਹੂਬਹੂ ਬਣਾ ਕੇ ਲਿਆਂਦਾ, ਜਿੱਦਾਂ ਉਹ ਜਿਹੜਾ ਮੁੱਖ ਮੰਤਰੀ ਆ ਉਹ ਬੋਲਦਾ ਆ ਵਿਰੋਧੀ ਧਿਰ ਦੇ ਨੇਤਾ ਨੂੰ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ। ਇਹ ਇੱਕ ਵਿਧਾਨ ਸਭਾ ਦੀ ਮਰਿਆਦਾ ਥੋੜੀ ਆ। ਉੱਥੇ ਤਾਂ ਡਿਬੇਟ ਹੁੰਦੀ ਆ, ਲੌਜਿਕ ਦੇ ਉੱਤੇ ਗੱਲ ਹੁੰਦੀ ਆ। ਅਸੀਂ ਨਿਆਣਿਆਂ ਨੂੰ ਕੀ ਸਿਖਾਉਣ ਲੱਗ ਪਏ ਤਾਂ ਦੇਖ, ਨਾ ਉੱਥੇ ਕੋਈ ਪੁੱਛਣ ਵਾਲਾ ਤੇ ਨਾ ਉੱਥੇ ਕੁਝ ਕਰਨ ਵਾਲਾ, ਸਾਰਿਆਂ ਨੂੰ ਪਤਾ ਹੀ ਨਹੀਂਗਾ। ਕੋਈ ਐਨੂੰ ਭੱਜਿਆ ਜਾਂਦਾ ਮੂੰਹ ਚੱਕ ਕੇ, ਕੋਈ ਐਨੂੰ ਚੱਕ ਕੇ ਭੱਜਿਆ ਜਾਂਦਾ। ਹੁਣ ਮੈਨੂੰ ਪਤਾ ਵੀ ਜੇ ਮੈਂ ਗੱਲ ਕਹੀ ਤਾਂ ਪਿੰਡ 'ਚ ਵੀ ਰੌਲਾ ਪੈ ਜਾਣਾ, ਲੰਬਣ ਦੇ ਹੋਰ ਮੇਰੀ ਖੇਹ ਪੁੱਟਣਾ ਪੈਣੀ ਆ। ਵੀ ਮੈਂ ਕਹਿੰਦਾ ਵੀ ਜਿਹੜਾ ਧਾਰਮਿਕ ਸਮਾਗਮਾਂ ਤੋਂ ਜਿਹੜਾ ਇੰਨਾ ਪੈਸਾ ਲੱਗਦਾ ਨਾ, ਦੇਖੋ ਇਤਿਹਾਸ ਕਿਤਾਬਾਂ 'ਚ ਹੁੰਦਾ, ਇਤਿਹਾਸ ਕਿਤਾਬਾਂ 'ਚ ਪੜ੍ਹਾਇਆ ਜਾਵੇ, ਗੁਰੂ ਘਰਾਂ ਦੇ ਵਿੱਚ ਇਤਿਹਾਸ ਦੱਸਿਆ ਜਾਂਦਾ ਆ, ਠੀਕ ਆ। ਪਰ ਜਿਹੜਾ ਪੈਸਾ ਆਪਾਂ ਵੈਸੇ ਹੀ ਲਾਉਣਾ ਆ ਤੀਰਥਾਂ ਨੂੰ ਜਾਣ ਨੂੰ ਜਾਂ ਉੱਧਰ ਜਾਣ ਨੂੰ ਜਾਂ ਬੱਸਾਂ ਲਿਜਾਣ ਤੋਂ, ਅਗਰ ਅਸੀਂ ਉਹਦੇ ਕੋਈ ਹਸਪੀਟਲ ਖੋਲ੍ਹ ਦਈਏ, ਕੋਈ ਐਂਬੂਲੈਂਸਾਂ ਪਿੰਡਾਂ 'ਚ ਲਾ ਦਈਏ, ਕੋਈ ਚੰਗਾ ਸਕੂਲ ਖੋਲ੍ਹ ਦਈਏ, ਤੇਰਾ ਖਿਆਲ ਮਾਸਟਰ ਇਹ ਚੰਗਾ ਕੰਮ ਨਹੀਂ ਹੈ? ਹਾਂ, ਨਹੀਂ ਉਹ ਠੀਕ ਹੈ ਤੁਹਾਡੀ ਗੱਲ ਤਾਂ ਆ। ਪਰ ਜਿੱਦਾਂ ਹੁਣ ਕੁਲਵੰਤ ਧਾਲੀਵਾਲ ਅੱਜ ਕੱਲ੍ਹ ਬਹੁਤ ਆਇਆ, ਉਹਨੇ ਚਲੋ ਕੰਮ ਵੀ ਕਰਦਾ ਆ, ਸਮਾਜ ਸੇਵੀ ਆ, ਲੋਕਾਂ ਨੂੰ ਫਾਇਦਾ ਵੀ ਹੋਇਆ ਆ। ਮੈਨੂੰ ਤਾਂ ਇੰਨੀ ਜਾਣਕਾਰੀ ਹੈ ਨਹੀਂ ਉਹਦਾ, ਵੈਸੇ ਕਹਿੰਦੇ ਕੰਮ ਬਹੁਤ ਕੀਤੇ ਆ ਉਹਨੇ। ਉਹ ਕੈਂਸਰ ਦੇ ਉੱਤੇ ਕਾਫੀ ਕੰਮ, ਉਹਨਾਂ ਨੇ ਹਸਪੀਟਲ ਨਵਾਂ ਬਣਾਇਆ ਹਨਾ, ਬਣਾਇਆ ਨਾਲ ਅਰਦਾਸ ਰੂਮ ਬਣਾਇਆ ਵਿੱਚ। ਉਹਨੇ ਕਿਹਾ ਬਈ ਜਿਹੜੇ ਗੁਰਦੁਆਰੇ ਪਿੰਡਾਂ ਦੇ ਵਿੱਚ 5-5 6-6 ਆ ਤੇ ਸਾਡੇ ਕੋਲ ਡਿਸਪੈਂਸਰੀਆਂ ਜਿਹੜੀਆਂ ਉਹ ਹੈ ਨਹੀਂ। ਹਸਪਤਾਲ 'ਚ ਮੰਨ ਲਓ ਕਿਸੇ ਨੂੰ ਹਾਰਟ ਅਟੈਕ ਆ ਜਾਂਦਾ, ਗੁਰਦੁਆਰੇ ਲੈ ਕੇ ਜਾਵਾਂਗੇ। ਪਰ ਇੱਥੇ ਜਿਹੜਾ ਸਵਾਲ ਆਪਾਂ ਗੱਲ ਕਰਦੇ ਆ ਕਿ ਜਿਹੜਾ ਗੁਰਦੁਆਰਾ ਸਾਹਿਬ ਆ ਉਹਦਾ ਲੋਕਾਂ ਦੀ ਇੱਕ ਸ਼ਰਧਾ ਦੇ ਨਾਲ ਬਣਿਆ ਹੋਇਆ। ਹਸਪਤਾਲ ਕਿਹਨੇ ਬਣਾਉਣਾ? ਹਸਪਤਾਲ ਦਾ ਬਣਾਉਣਾ ਆ ਸਰਕਾਰ ਨੇ। ਧਾਲੀਵਾਲ ਸਾਹਿਬ ਨੂੰ ਸਰਕਾਰ ਨੂੰ ਕਹਿਣਾ ਚਾਹੀਦਾ ਵੀ ਤੁਸੀਂ ਜਿਹੜਾ ਆ, ਜਿਹੜੀ ਸਾਡੀ ਜਿਹੜੀ ਹੈਲਥ ਦੀ ਜ਼ਿੰਮੇਵਾਰੀ ਸਾਡੇ ਸੰਵਿਧਾਨ 'ਚ ਲਿਖਿਆ ਆ ਵੀ ਸਾਨੂੰ ਸਾਫ਼ ਪਾਣੀ, ਸਾਡੀ ਸਿਹਤ ਦਾ ਖਿਆਲ ਸਰਕਾਰ ਨੇ ਰੱਖਣਾ। ਸਰਕਾਰ ਸਾਡੀ ਬਾਲੀ ਵਾਰਸ ਆ ਤੇ ਸਰਕਾਰ ਸਾਨੂੰ ਪੁੱਛਦੀ ਨਹੀਂ। ਮਾਸਟਰ ਗੱਲ ਹੋਰ ਵੀ ਆ, ਮੈਂ ਤੇਰੀ ਗੱਲ ਨਾਲ ਬਿਲਕੁਲ ਸਹੀ ਆ। ਪਰ ਦੂਜੇ ਪਾਸੇ ਜਦੋਂ ਬਾਹਰਲੇ ਮੁਲਕਾਂ ਜਾਈਦਾ, ਉੱਥੇ ਦੀ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਕੌਂਸਲਾਂ ਹੁੰਦੀਆਂ ਕਿ ਜਿਹੜੀਆਂ ਪੈਸੇ ਖਰਚਦੀਆਂ। ਹਾਂਜੀ, ਹੁਣ ਜੇ ਸਾਨੂੰ ਪਤਾ ਸਾਡੇ ਪਿੰਡ ਵਿੱਚ ਸੂਰਜ ਦੀ ਲੋੜ ਆ, ਸਕੂਲ ਦੀ ਲੋੜ ਆ ਜਾਂ ਡਿਸਪੈਂਸਰੀ ਦੀ ਲੋੜ ਆ, ਅਸੀਂ ਗੁਰੂ ਘਰ ਬਣਾਉਣ ਲੱਗੇ ਆ ਕਿ ਲੋਕੀ ਬਾਹਰੋਂ ਪੈਸਾ ਮੰਗਾਉਂਦੇ ਆ, ਜਿਹੜੇ ਬਾਹਰ ਲੋਕੀ ਵਸਦੇ ਆ ਪਿੰਡਾਂ ਵਾਲੇ, ਉਹ ਭੇਜ ਦਿੰਦੇ ਆ। ਹਾਂਜੀ, ਪਰ ਜੇ ਪਿੰਡ ਵਾਲੇ ਚਾਹਣ ਉਹ ਪੈਸਾ ਚੰਗੇ ਪਾਸੇ ਵੀ ਲੱਗ ਸਕਦਾ। ਹਾਂ, ਉਹ ਤਾਂ ਇਦਾਂ ਹੁਣ ਜਿੱਦਾਂ ਹੁਣ ਆਪਣੇ ਪਿੰਡ ਦੀ ਗੱਲ ਲਾ ਲਓ, ਡਿਸਪੈਂਸਰੀ ਬਣਾ ਲਈ ਆ, NRI ਬੰਦਿਆਂ ਨੇ ਥਾਂ ਦੇ ਦਿੱਤਾ,
ਠੀਕ ਪੈਸਾ ਵੀ ਲਾ ਦਿੱਤਾ, ਉਹ ਸਾਰਾ ਕੁਝ ਬਿਲਡਿੰਗ ਵੀ ਬਣ ਗਈ ਆ। ਡਾਕਟਰ ਤਾਂ ਹੁਣ ਉਹ ਲਿਆ ਨਹੀਂ ਸਕਦੇ, ਹਰ ਮਹੀਨੇ ਕਿਹਨੇ ਤਨਖਾਹ ਦੇਈ ਜਾਣੀ ਆ? ਡਾਕਟਰ ਤਾਂ ਸਰਕਾਰ ਨੇ ਭੇਜਣਾ। ਬਿਲਕੁਲ। ਡਾਕਟਰ ਪਹਿਲੇ ਸਾਲ ਤਾਂ ਆ ਗਿਆ ਜੀ 1 ਸਾਲ, ਉਦੋਂ ਬਾਅਦ ਦੇ ਵਿੱਚ ਆ 5-6 ਸਾਲ ਹੋ ਗਏ ਡਾਕਟਰ ਨਹੀਂ ਪੜਿਆ। ਹੈ ਨਹੀਂ। ਫਿਰ ਆਪਣੇ ਸਮਾਰਟ ਸਕੂਲ ਦੀ ਗੱਲ ਲਾ ਲਓ, ਆ ਜਿਹੜਾ ਸਮਾਰਟ ਸਕੂਲ ਬਣਿਆ ਇਹਦੇ ਵਿੱਚ ਸਾਰਾ ਹੀ NRI ਦਾ ਪੈਸਾ ਲੱਗਾ। ਆ ਇੰਨੀ ਵਧੀਆ ਗਰਾਊਂਡ ਬਣ ਗਈ, ਇੰਨਾ ਵਧੀਆ NRI ਬਾਹਰੋਂ ਹੀ ਪੈਸੇ ਆਏ ਆ। ਸਰਕਾਰ ਨੇ ਹੁਣ ਟੀਚਰ ਤਾਂ ਸਰਕਾਰ ਨੇ ਭੇਜਣੇ ਆ, ਸਰਕਾਰ ਟੀਚਰ ਨਹੀਂ ਭੇਜਦੀ। ਉਹ ਜਿਹੜੇ ਪੈਸੇ ਆ ਉਹ ਵਿਚਾਰੇ ਇੱਥੋਂ ਹੀ ਕੁੜੀਆਂ ਰੱਖੀਆਂ ਆ, ਉਹਦੀ ਤਨਖਾਹ ਵੀ ਜਿਹੜੀ ਪੰਚਾਇਤ ਦਿੰਦੀ ਆ, ਕਿੱਥੋਂ ਪੈਸੇ ਦਿੰਦੀ ਆ? ਬਾਹਰੋਂ ਲਿਆ ਕੇ। ਫਿਰ ਜੇ ਸਰਕਾਰ, ਫਿਰ ਇਹ ਜਿਹੜੇ ਬੰਦੇ ਆ ਸਰਕਾਰਾਂ ਜਿਹੜੇ ਕਹੀ ਜਾਂਦੇ ਆ ਵੀ ਅਸੀਂ ਚਲਾਉਂਦੇ ਆ, ਫਿਰ ਇਹਨਾਂ ਨੂੰ ਕਾਹਦੇ ਲਈ ਰੱਖਿਆ? ਮਾਸਟਰ ਇਸ ਗੱਲ ਦਾ ਜਵਾਬ ਤੂੰ ਆਪੇ ਦੇ ਚੁੱਕਾ, ਵਿੱਚੇ ਲੰਬੜ ਦੇ ਚੁੱਕਾ ਵੀ ਸਰਕਾਰ ਕੋ ਤਾਂ ਪੈਸਾ ਹੀ ਹੈ ਨਹੀਂ, ਸਮਾਂ ਸਾਡੇ ਸਿਰ 7.5 ਲੱਖ ਰੁਪਈਆ ਚੜਿਆ ਆ। ਇਹ ਤਾਂ ਆਪਣੀ ਗੱਲ ਸਹੀ ਆ। ਨਹੀਂ, ਸਰਕਾਰ ਹੈ ਨਾ ਜਿਹੜੀ, ਉਹਨੂੰ ਇੰਨਾ ਨਾ ਨਿੰਦੋ। ਬੰਦਾ ਤੂੰ ਵੀ ਸਰਕਾਰ ਦਾ ਹੀ ਆ। ਸਰਕਾਰ ਨਾ ਅਸਲ 'ਚ ਹੋਰ ਕੰਮਾਂ 'ਚ ਬਹੁਤ ਬਿਜ਼ੀ ਹੈ। ਕਿਹੜੀ ਸਰਕਾਰ ਦਾ ਬੰਦਾ ਵੀ ਦੱਸਦੇ ਹੁਣ। ਇਹ ਲੱਗ ਜੂ ਪਤਾ ਆ ਦੇ ਸਦਾਈ, ਇਹ ਲੱਗ ਜੂ ਪਤਾ ਜਦੋਂ ਇਹ ਪਕੌੜੇ ਖਾਂਦਾ ਹੋਇਆ ਨੀਲਿਆਂ ਦੇ ਨਾਲ। ਤੇਰੇ ਨਾਲ ਘੱਟੇ ਆ। ਅੱਗੇ ਮੈਨੂੰ ਕਹਿੰਦਾ ਸੀ ਮੈਂ ਆਮ ਪਾਰਟੀ ਦੇ ਨਾਲ ਆ, ਹੁਣ ਮੈਨੂੰ ਨੀਲੀਆਂ ਨਾਲ ਲਾਤਾ। ਮੈਨੂੰ ਲੱਗਦਾ ਜਿੱਦਾਂ ਦੀ ਇਹਦੀ ਆਦਤ ਆ, ਨੈਕਸਟ ਟਾਈਮ ਮੈਨੂੰ BJP ਵਾਲੇ ਨਾਲ ਜੋੜ ਦਿੱਤਾ। ਆਇਆ ਇਹ ਜਿਹੜਾ ਸਰਕਾਰੀ ਤੰਤਰ ਹੁੰਦਾ ਨਾ, 5 ਮਹੀਨੇ ਪਹਿਲਾਂ ਹੀ ਸੁੰਘ ਲੈਦਾ ਹੁੰਦਾ ਕੁੱਤੇ ਵਾਂਗੂ, ਮੁੱਠੀਆਂ ਨਾਲੇ ਹੀ ਥੁੱਕ ਲੈਦਾ ਪੁਲਿਸ ਵਾਲੇ ਵਾਂਗੂ। ਲੰਬੜਾ ਗੱਲ ਦੱਸਾਂ, ਜਿਹੜੀਆਂ ਨਾਸਾਂ ਰੱਬ ਨੇ ਤੈਨੂੰ ਦਿੱਤੀਆਂ ਨਾ, ਕੁੱਤੇ ਨਾਲ ਵੀ ਵਾਧੂ, ਇਹ ਮੇਰੇ ਕੋਲ ਨਹੀਂ। ਸਾਨੂੰ ਸਾਰੀ ਸਮਝ ਨਹੀਂ ਪੈਂਦੀ ਜੋ ਤੂੰ ਸਮਝ ਜਾਂਦਾ। ਆਪਾਂ ਪਿਛਲੀ ਗੱਲ ਤੋਂ ਸ਼ੁਰੂ ਕਰ ਲੈਂਦੇ ਆ, ਕੁੱਤਿਆਂ ਨੂੰ ਰਹਿਣ ਦਿੰਦੇ ਆ। ਮੈਂ ਗੱਲ ਕਰਦਾ ਸੀਗਾ ਮਾਸਟਰ ਵੀ ਸਰਕਾਰਾਂ ਨੂੰ ਨਾ ਬੜਾ ਭੰਨਣਾ। ਸਰਕਾਰਾਂ ਨਾ ਹੁਣ ਇਸ ਟਾਈਮ ਹੋਰ ਪਾਸੇ ਬਹੁਤ ਬਿਜੀ ਆ। ਅੱਛਾ। ਸਰਕਾਰਾਂ ਨੇ ਦਿੰਦੀਆਂ ਹੈਗੀਆਂ ਹਾਸੋ-ਹੀਣੇ ਜਿਹੇ ਬਿਆਨ, ਘੈਂਟ ਜਿਹੇ ਬਿਆਨ ਦਿੰਦੇ ਆ। ਤੁਸੀਂ ਅਮਨ ਅਰੋੜਾ ਦੇਖ ਲਓ। ਅਮਨ ਅਰੋੜਾ ਕਹਿੰਦਾ ਇਹ ਤਾਂ ਤੈਨੂੰ ਪਤਾ ਜਦੋਂ ਵਿਧਾਨ ਸਭਾ ਦਾ ਇਹ ਸੈਸ਼ਨ ਵਗੈਰਾ ਜਿਹੜੇ ਇਹ ਕਰਾਉਣੇ ਸੀਗੇ ਜਾਂ ਇਹ ਸ਼ਤਾਬਦੀ ਸਮਾਗਮ ਮਨਾਉਣੇ ਸੀਗੇ, ਇਹ ਘੱਟ ਤੋਂ ਘੱਟ ਵੀ ਇਹ 24-25 ਜ਼ਿਆਦਾ ਹੀ ਹੋਣੇ ਆ। CM ਨੂੰ ਇਹਨਾਂ ਨੇ ਪੱਤਰ ਲਿਖ ਕੇ ਪਾਇਆ, ਸ਼ਾਇਦ ਕਹਿ ਕੇ ਵੀ ਆਏ ਹੋਣੇ ਆ ਘਰੇ ਜਾ ਕੇ, ਮਿੰਤ ਮੁੰਤ ਵੀ ਆ ਜਿਓ। ਕਿਸੇ ਸਟੇਟ ਦਾ CM ਨਹੀਂ ਆਇਆ। ਮੈਨੂੰ ਇਸ ਚੀਜ਼ ਤੇ ਵੀ ਆਉਂਦਾ ਆ ਵੀ ਇੰਨੇ ਕਿੱਥੇ ਬਿਜ਼ੀ ਹੋਏ ਹੋ ਆ, ਬਿਆਨ ਦਿੰਦੇ ਆ ਵੀ ਨਾ BJP ਆਈ ਆ, ਨਾ BJP ਨੇ ਕੋਈ ਕੇਂਦਰੀ ਮੰਤਰੀ ਆਉਣ ਦੇਣਾ ਆ। ਸਾਡੇ ਗੁਰੂ ਨੇ ਇਹਨਾਂ ਦੇ ਧਰਮ ਦੇ ਲਈ ਨਾ ਕੁਰਬਾਨੀ ਦੇ ਦਿੱਤੀ, ਇਹਨਾਂ ਨੂੰ ਸ਼ਰਮ ਨਹੀਂ ਆਈ। ਇਹ ਇਹਨਾਂ ਚੀਜ਼ਾਂ 'ਚ ਬਿਜ਼ੀ ਆ ਇਹ। ਇਸ ਕਰਕੇ ਸਰਕਾਰ ਤੇ ਬੜਾ ਦੋਸ਼ ਨਾ ਦੋ, ਮੈਂ ਤੁਹਾਨੂੰ ਦੱਸਾਂ ਸਰਕਾਰ ਬਹੁਤ ਬਿਜ਼ੀ ਚੱਲਦੀ ਪਈ ਆ। ਬਿਜ਼ੀ ਤਾਂ ਹੈ, ਤਦੇ ਤੈਨੂੰ ਕੋਈ ਕੰਮ ਨਹੀਂ ਹੁੰਦਾ ਵਿਚਾਰਿਆਂ ਕੋਲ, ਉਹ ਆਪਣੇ ਕੰਮਾਂ 'ਚ ਬਿਜ਼ੀ ਲੱਗਦੇ ਜ਼ਿਆਦਾ। ਪਰ ਇਹ ਤਾਂ ਬਿਆਨ ਬੜਾ ਇੱਕ ਕਹਿ ਲਓ ਵੀ ਛੋਟੇ ਲੈਵਲ ਦਾ, ਮਹਾਰਾਜ ਨੇ ਜਿਹੜੀ ਕੁਰਬਾਨੀ ਕੀਤੀ ਉਹ ਬਹੁਤ ਉੱਤੇ ਲੈਵਲ ਦੀ ਆ। ਉਹਨਾਂ ਨੇ ਤਾਂ ਜਿਹੜੇ ਜ਼ੁਲਮ ਦਾ ਸ਼ਿਕਾਰ ਸੀ, ਕੋਈ ਫਰਕ ਨਹੀਂ ਪੈਂਦਾ ਉਹ ਹਿੰਦੂ ਸੀ, ਸਿੱਖ ਸੀ, ਮੁਸਲਮਾਨ ਸੀ, ਉਹਨਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਸੀ। ਉਹਨਾਂ ਦਾ ਮਤਲਬ ਸਿਰਫ ਧਰਮ ਦੇ ਨਾਲ ਨਹੀਂ ਸੀ, ਉਹ ਇਨਸਾਨੀਅਤ ਦਾ ਨਾਤਾ ਸੀ ਉਹਨਾਂ ਦਾ। ਓਕੇ, ਹੁਣ ਆਪਾਂ ਹੀ ਵਿੱਚ ਤਾਂ ਆਪਾਂ ਕਹਿ ਦਿੰਦੇ ਆ ਵੀ ਹਿੰਦੂ ਧਰਮ ਨੂੰ ਮਿਹਣੇ ਦਿੰਦੇ ਕਈ ਵਾਰੀ ਅਸੀਂ ਵੀ ਤੁਹਾਡੇ ਹਿੰਦੂਆਂ ਦੀਆਂ ਰਾਖੀਆਂ ਅਸੀਂ ਕੀਤੀਆਂ, ਕਹਿੰਦੇ ਆਪਾਂ ਸੁਣਿਆ ਲੋਕਾਂ ਨੂੰ ਕਹਿੰਦੇ ਹੋਏ ਨੂੰ। ਪਰ ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਅਗਰ ਮੁਸਲਮਾਨਾਂ ਉੱਤੇ ਕੋਈ ਹਿੰਦੂ ਜ਼ੁਲਮ ਕਰ ਰਿਹਾ ਹੁੰਦਾ, ਉਹਨੂੰ ਤਾਂ ਵੀ ਉਹ ਕੰਮ ਹੀ ਕਰਨਾ ਸੀ, ਕੁਰਬਾਨੀ ਉਹਨੂੰ ਤਾਂ ਵੀ ਦੇ ਦੇਣੀ ਸੀ। ਉਹਨਾਂ ਦੀ ਕੁਰਬਾਨੀ ਕਿਸੇ ਤਬਕੇ ਲਈ ਨਹੀਂ, ਇੱਕ ਇਨਸਾਨੀਅਤ ਵਾਸਤੇ ਸੀ। ਇਹ ਸਾਨੂੰ ਯਾਦ ਰੱਖਣਾ ਚਾਹੀਦਾ। ਬਿਲਕੁਲ ਮਾਸਟਰ ਚਲ ਛੱਜ ਤਾਂ ਬੋਲੇ, ਪਰ ਜਿਹੜੀਆਂ ਛਾਣਨੀਆਂ ਮਨੋਰੜ ਗਈਆਂ, ਹਰਜੋਤ ਮੈਂ ਸਾਰੇ ਗਈਆਂ, ਇਹਨਾਂ ਦਾ ਵੈਸੇ ਹੱਕ ਨਹੀਂ ਇੱਦਾਂ ਦੇ ਬਿਆਨ ਦੇਣੋਂ ਬਣਦਾ। ਚਲੋ ਕੋਈ ਨਹੀਂ, ਆਪਾਂ ਛੱਜ ਤੇ ਵੀ ਗੱਲ ਕਰ ਲੈਂਦੇ ਆ। ਛੱਜ ਦਾ ਵੀ ਸਰਿਆ ਪਿਆ ਆ। ਹੁਣ ਛੱਜ ਦਾ ਪਤਾ ਲੱਗ ਗਿਆ ਨਾ ਤੈਨੂੰ ਕਿਹੜਾ ਆ? ਲੱਗ ਗਿਆ ਪਤਾ। ਹਾਂ, ਛੱਜ ਕਹਿੰਦਾ ਆ ਵੀ ਗੈਂਗਸਟਰਵਾਦ ਜਿੰਨਾ ਚਿਰ ਰਹੂਗਾ, ਪੁਲਿਸ ਰਾਜ ਉਨਾ ਚਿਰ ਰਹੂਗਾ। ਇਹਦਾ ਮਤਲਬ ਤੁਸੀਂ ਪੰਜਾਬ ਨੂੰ ਫਿਰ ਕਾਨੂੰਨ ਦੇ ਸਹਾਰੇ ਨਹੀਂ, ਤੁਸੀਂ ਪੁਲਿਸ ਦੇ ਸਹਾਰੇ ਛੱਡ ਦਿੱਤਾ। ਇਹ ਫਿਰ ਕਿਹੜੇ ਵੇਲੇ ਸਾਨੂੰ ਧੱਕੀ ਜਾਂਦੇ ਆ। ਮੈਂ ਦੱਸਿਆ ਨਾ ਸਰਕਾਰ ਬਹੁਤ ਬਿਜੀ ਆ। ਸਰਕਾਰ ਤੇ ਦੋਸ਼ ਨਾ ਦਿਓ, ਸਰਕਾਰ ਬਹੁਤ ਬਿਜੀ ਆ। ਇਹਨਾਂ ਨਾਲ ਤਾਂ ਮਾਸਟਰ ਜੋਗੀ ਚੰਗਾ ਨੇ, ਉੱਧਰ ਕਹਿੰਦੇ ਗੈਂਗਸਟਰ ਸਾਰੇ ਖਤਮ ਕਰ ਦਿੱਤੇ। ਆਹੋ ਯੋਗੀ, ਚਲੋ ਇਹ ਠੀਕ ਆ, ਗੈਂਗਸਟਰ ਇਹਦੇ ਬਹੁਤ ਹੁੰਦੇ, ਪਰ ਸਭ ਤੋਂ ਪਹਿਲਾਂ ਤਾਂ ਤਾਇਆ ਆਪ ਨੂੰ ਇਹ ਤੇ ਗੱਲ ਕਰਨੀ ਚਾਹੀਦੀ ਆ ਵੀ ਬਣਦੇ ਕਿਉਂ ਆ ਗੈਂਗਸਟਰ। ਇਹ ਵੀ ਤਾਂ ਸੋਚ ਕਰਨੀ ਪੈਣੀ ਆ ਨਾ ਵੀ ਨਸ਼ਾ ਇੰਨਾ ਜ਼ਿਆਦਾ ਵਧਿਆ ਹੋਇਆ, ਬੇਰੁਜ਼ਗਾਰੀ ਇੰਨੀ ਵਧੀ ਹੋਈ ਆ। ਫਿਰ ਜਿਹੜੇ ਗੈਂਗਸਟਰ ਆ, ਕਈ ਤਾਂ ਗੈਂਗਸਟਰ ਇੱਦਾਂ ਦੇ ਜਿਨ੍ਹਾਂ ਦਾ ਨਾਂ ਵੀ ਨਹੀਂ ਕਦੀ ਸੁਣਿਆ ਹੁੰਦਾ, ਉਹਨਾਂ ਦਾ ਵੀ ਹੋ ਜਾਂਦਾ। ਜਿਹੜੇ ਮਸ਼ਹੂਰ ਬਹੁਤ ਆ ਉਹ ਬੜੇ ਵਧੀਆ ਜੇਲ੍ਹ ਦੇ ਵਿੱਚ ਆ, ਉਹਨਾਂ ਦੇ ਕੋਈ ਲੱਗਦਾ ਹੀ ਨਹੀਂ ਵੀ ਕੋਈ ਗੱਲ। ਮਾਸਟਰ ਕਈ ਵਾਰੀ ਲੋਕਾਂ ਦੇ ਘਰ ਦੇ ਹਾਲਾਤ ਮਾੜੇ ਹੁੰਦੇ ਆ, ਉਹਨਾਂ 'ਚੋਂ ਕੋਈ ਨਾ ਕੋਈ ਕਿਸੇ ਪੁੱਠੇ ਪਾਸੇ ਲੱਗ ਜਾਂਦਾ। ਪਰ ਜ਼ਿਆਦਾਤਰ ਗੈਂਗਸਟਰ ਜਿਹੜੇ ਪੰਜਾਬ ਜਾਂ ਹਿੰਦੁਸਤਾਨ ਵਿੱਚ ਹਨ, ਉਹ ਬਣੇ ਨਹੀਂ, ਬਣਾਏ ਗਏ। ਓਕੇ, ਸਰਕਾਰਾਂ ਨੂੰ ਲੋੜ ਆ, ਔਰ ਸਮੇਂ-ਸਮੇਂ ਸਿਰ ਸਮੇਂ-ਸਮੇਂ ਦੀਆਂ ਸਰਕਾਰਾਂ
ਇਹਨਾਂ ਗੈਂਗਸਟਰਾਂ ਨੂੰ ਵਰਤਦੀਆਂ। ਨਹੀਂ ਤਾਂ ਅਗਰ ਕੋਈ ਵੀ ਪੁਲਿਸ ਚਾਹਵੇ, ਸਰਕਾਰ ਚਾਹਵੇ, ਇਹਨਾਂ ਨੂੰ ਖਤਮ ਕਰਨਾ ਇੰਨਾ ਔਖਾ ਹੈ ਨਹੀਂ ਜਿੰਨਾ ਬਣਾਇਆ ਪਿਆ। ਹੁਣ ਕੋਈ ਕਹਿੰਦਾ ਫਲਾਣਾ ਗੈਂਗਸਟਰ ਉੱਥੇ ਬੈਠਾ, ਜੇਲ੍ਹ 'ਚ ਬੈਠਾ, ਹੁਕਮ ਚਲਾਈ ਜਾਂਦਾ। ਜੇਲ੍ਹ 'ਚੋਂ ਕਿੱਦਾਂ ਚੀਜ਼ਾਂ ਬਾਹਰ ਨਿਕਲਦੀਆਂ, ਉਹ ਰੋਕ ਨਹੀਂ ਸਕਦੇ, ਉਹ ਫੋਨ ਨਹੀਂ ਬੰਦ ਕਰ ਸਕਦੇ। ਜੇਲ੍ਹਾਂ 'ਚ ਤਾਂ ਬੰਦ ਹੋ ਸਕਦੇ ਨੇ, ਹੋਰ ਤਾਂ ਨਹੀਂ। ਹਾਂਜੀ ਪਰ ਨਹੀਂ ਹੁੰਦੇ। ਕਿਉਂ ਨਹੀਂ ਹੁੰਦੇ? ਕਿਉਂਕਿ ਕਰਵਾਉਣ ਵਾਲੇ ਬਾਹਰ ਬੈਠੇ ਆ। ਹਾਂ ਜਾਨੀ ਤੇਰੇ ਕਹਿਣ ਦਾ ਮਤਲਬ ਤਾਂ ਆ ਵੀ ਪੁਲਿਸ ਵਾਲਿਆਂ ਦੀ ਪੂਰੀ ਮਿਲੀ ਭੁਗਤ ਆ। ਦੈਟਸ ਇਟ। ਇੱਦਾਂ ਆ ਨਾ, ਜੇ ਉੱਧਰੋਂ ਕੋਈ ਖੋਊਗਾ ਇਹਨਾਂ ਨੇ ਫਿਰ ਤਾਂ ਪੁਲਿਸ ਰੱਖ ਕੇ ਫਿਰ ਉੱਧਰੋਂ ਖੋਣਾ ਆ, ਲੁੱਟ ਪੈਣੀ ਆ, ਲਾਪਾ ਲੁੱਟ ਹੋਣਾ। ਕਦੀ ਇੱਕ ਪਾਸੇ ਅੱਤਵਾਦ ਸੀ ਜਿਹਨੂੰ ਕਹਿੰਦੇ ਆ ਤੁਸੀਂ, ਖਾੜਕੂਵਾਦ ਸੀ। ਇੱਕ ਪਾਸੇ ਪਬਲਿਕ ਉੱਧਰੋਂ ਦੁਖੀ ਸੀ, ਦੂਜੇ ਪਾਸੇ ਪੁਲਿਸ ਤੋਂ ਦੁਖੀ ਸੀ। ਤਾਂ ਪੈਸੇ ਕੌਣ ਬਣਾਉਂਦਾ? ਸਰਕਾਰੀ ਮਹਿਕਮੇ ਵਾਲੇ। ਤੇ ਅੱਜ ਵੀ ਉਹ ਕੁਛ ਹੋ ਰਿਹਾ, ਅੱਗੇ ਵੀ ਹੁੰਦਾ ਸੀ। ਇਹ ਨਹੀਂ ਮੈਨੂੰ ਪਤਾ ਉਹਦਾ ਇਲਾਜ ਕੀ ਆ, ਪਰ ਸਾਨੂੰ ਹਰ ਇੱਕ ਸਾਲ ਜਾਂ ਹਰ ਇਲੈਕਸ਼ਨ 'ਤੇ ਸਾਨੂੰ ਸਰਕਾਰ ਬਦਲਣੀ ਪਊ, ਤਾਂ ਕਿ ਇਹ ਇੱਕ ਵਾਰੀ ਨਹੀਂ ਹੋਣਾ, ਪਰ ਹੌਲੀ ਹੌਲੀ ਇਹਨੂੰ ਸਮਝ ਪੈ ਜਾਊ ਕਿ ਜਿਹੜੀ ਸਰਕਾਰ ਲੋਕਾਂ ਦੇ ਨਾਲ ਨਹੀਂ ਚੱਲਦੀ, ਲੋਕਾਂ ਦੇ ਫੈਸਲੇ ਸਹੀ ਨਹੀਂ ਕਰਦੀ, ਉਹ ਲੰਮਾ ਚਿਰ ਰਹਿ ਨਹੀਂ ਸਕਦੀ। ਠੀਕ ਹੈ, ਪਰ ਇੱਕ ਵਾਰੀ ਨਹੀਂ ਹੋਣਾ। ਇਹ 4-5 ਵਾਰੀ ਸਰਕਾਰਾਂ ਬਦਲ ਗਈਆਂ ਤਾਂ ਸ਼ਾਇਦ ਇਹ ਘਰ ਕਾਜੂ। ਬਾਕੀ ਹੈ ਐਜੂਕੇਸ਼ਨ। ਤਾਇਆ ਮੈਂ ਤੇ ਇਹਨਾਂ ਨਾਲ ਸਹਿਮਤ ਜਿਹਾ ਨਹੀਂ ਹੈਗਾ ਇਸ ਗੱਲ ਤੇ। ਨਹੀਂ, ਤੂੰ ਮੇਰੇ ਨਾਲ ਅੱਗੇ ਨਹੀਂ ਸਹਿਮਤ ਹੋਇਆ? ਕਈ ਵਾਰ ਨਾ ਜ਼ਿਆਦਾ ਵੱਡੀ ਚਵਲ ਛੱਡ ਜੰਨਾ, ਉਹ ਅਸਲ 'ਚ ਲਾਗੂ ਨਹੀਂ ਹੁੰਦੀ ਧਰਾਤਲ ਤੇ। ਅੱਛਾ, ਕਿਉਂ ਨਹੀਂ ਲਾਗੂ ਹੁੰਦੀ? ਤਾਇਆ ਕਹਿੰਦਾ ਵੀ ਹਰੇਕ ਵਾਰ ਜਦੋਂ ਚੋਣਾਂ ਹੁੰਦੀਆਂ ਨਾ ਸਰਕਾਰ ਬਦਲ ਦਿਆ ਕਰੂ। ਇਹ 'ਚ ਮਾੜੀ ਗੱਲ ਕਿਹੜੀ? ਹੈ ਕਹਿੰਦਾ ਵੀ 4-5 ਵਾਰ ਇਦਾਂ ਕਰ ਲਓ, 5-5-25, ਮੰਨ ਲਓ ਕਿ 25 ਸਾਲ ਅਸੀਂ ਐਂ ਕਰਕੇ ਦੇਖੀ ਜਾਈਏ ਵੀ ਹੁਣ ਐ ਹੋਊਗਾ, ਕੁਝ ਹੋਰ ਹੋਊਗਾ। ਨਹੀਂ, ਆਸ ਰੱਖੋ, ਫੇਰ ਬਦਲੋ। ਤੇ ਆਸ ਹੁਣ ਮੈਨੂੰ ਇਹ ਦੱਸ। ਤਾਇਆ ਇਹ ਕਾਦੀ ਆਸ ਆ? ਗੱਲ ਸੁਣ ਲੰਬੜਾ, ਹੁਣ ਯੂਨੀਵਰਸਿਟੀ ਦਾ ਮਸਲਾ ਹੱਲ ਹੋਇਆ ਕਿ ਨਹੀਂ ਹੋਇਆ? ਹਾਂ ਹੋਇਆ ਕਿ ਨਹੀਂ ਹੋਇਆ? ਲੱਗਦਾ ਹੀ ਆ ਤੁਹਾਨੂੰ ਹੋਇਆ। ਲੱਗਦਾ ਕਿੱਦਾਂ ਨਹੀਂ? ਉਹਨਾਂ ਐਲਾਨ ਕਰ ਦਿੱਤਾ ਵੀ ਜਿਹੜਾ ਸੈਨੇਟ ਹੈ ਉਹਦੀਆਂ ਹੁਣ ਚੋਣਾਂ ਹੋਣੀਆਂ, ਕਿਉਂਕਿ ਲੋਕੀ ਉੱਠੇ ਆ, ਲੋਕੀ ਜਾਗਰੂਕ ਹੋਏ ਆ। ਐਟ ਦੀ ਐਂਡ ਲੰਬੜਾ, ਜਿੰਨਾ ਮਰਜ਼ੀ ਕਹਿ ਲਈਏ, ਜਦ ਤੱਕ ਲੋਕ ਨਹੀਂ ਜਾਗਦੇ ਨਾ, ਗੱਲ ਲੋਕਾਂ ਤੇ ਆ। ਲੋਕ ਲੈ ਕੇ ਆਉਂਦੇ ਰੈਵੋਲੂਸ਼ਨ। ਨਹੀਂ, ਮੈਂ ਸਹਿਮਤ ਹਾਂ ਤਾਏ ਦੀ। ਕਿਤੇ ਦਿਮਾਗ ਦੀ ਗੱਲ ਕਰਦਾ, ਕਿਉਂਕਿ ਇਹ ਜਿਹੜੀਆਂ ਸਰਕਾਰਾਂ ਆ ਨਾ, ਜਿਹੜਾ ਪ੍ਰਸ਼ਾਸਨ ਆ, ਇਹਨਾਂ ਨੇ ਕਾਨੂੰਨ ਨੂੰ ਕਰਤਾ ਪਰੇ। ਕਾਨੂੰਨ ਨੂੰ ਪਰੇ ਕਹਿੰਦਾ ਮਾਟਰਾ ਹਿਸਾਬ ਇਹ ਹੁੰਦਾ ਵੀ ਤੁਸੀਂ ਨਹੀਂ ਸੰਵਿਧਾਨ ਸਮੂਹ ਦੀ ਹੁਣ ਦੇਖਦੇ, ਤੁਸੀਂ ਪਾਰਲੀਮੈਂਟ ਨੂੰ ਦੇਖਦੇ ਵੀ ਆਪਣੀ ਅਪੀਲ ਹੈ ਤੇ ਆਪਣੀ ਉਹ ਦਲੀਲ ਆ, ਬਿਲਕੁਲ ਰਗੜੀ ਜਾਓ। ਇਹ ਗੱਲ ਆ, ਮੈਂ ਤੇਰੇ ਨਾਲ ਪੂਰਾ ਸਹਿਮਤ ਹਾਂ ਵੀ ਜਦੋਂ ਵੀ ਹੁਣ ਕੋਈ ਫੈਸਲਾ ਹੋਣਾ ਨਾ, ਜਦ ਤੱਕ ਲੋਕੀ ਇਕੱਠੇ ਨਹੀਂ ਹੁੰਦੇ ਆਪਣੇ ਵਿਵਾਦ ਛੱਡ ਕੇ, ਇਹ ਸਰਕਾਰਾਂ ਬੈਠੀਆਂ ਆਹੀ ਕੁਝ ਦੇਖਦੀਆਂ। ਨਹੀਂ, ਪਰ ਲੋਕਾਂ ਨੇ, ਜੇ ਆਪਾਂ ਪਿਛਲੀਆਂ ਚੋਣਾਂ ਕੁਛ ਦੇਖੀਏ, ਪਿਛਲੇ ਕੁਛ 10-12 ਸਾਲਾਂ ਦੀਆਂ, ਉਹਦੇ ਵਿੱਚ ਲੋਕਾਂ ਨੇ ਤਾਂ ਇਕੱਠ ਵੀ ਦਿਖਾਇਆ, ਲੋਕਾਂ ਨੇ ਸੋਚ ਵੀ ਦਿਖਾਈ ਆ। ਕੋਈ ਸੋਚ ਸਕਦਾ ਇੱਕ ਆਜ਼ਾਦ ਬੰਦਾ ਅੰਮ੍ਰਿਤਪਾਲ ਜਿੱਤ ਜਾਵੇ, ਇੱਕ ਸਰਬਜੀਤ ਖਾਲਸਾ ਜਿੱਤ ਜਾਵੇ, ਧਰਮਵੀਰ ਗਾਂਧੀ ਪਟਿਆਲੇ ਤੋਂ ਜਿੱਤ ਜਾਵੇ? ਕੋਈ ਸੋਚ ਸਕਦਾ? 92 ਬੰਦੇ ਜਿਹੜੇ ਪਹਿਲੀ ਵਾਰ ਖੜੇ ਹੋਏ ਆ, ਜਿਨ੍ਹਾਂ ਦਾ ਕੋਈ ਪਿਛੋਕੜ ਕੋਈ ਨਹੀਂ, ਕੋਈ ਧਨਾੜ ਬੰਦੇ ਨਹੀਂ, ਲੋਕਾਂ ਨੇ ਉਹਨਾਂ ਨੂੰ ਧੜਾ-ਧੜ ਵੋਟਾਂ ਪਾਤੀਆਂ। ਮਾਸਟਰ, ਤੇਰੀ ਇਸੇ ਗੱਲ ਦੀ ਮੈਂ ਗੱਲ ਕਰਦਾ, ਤਦੇ ਮੈਂ ਕਹਿੰਦਾ ਹੁਣ ਇਹਨਾਂ ਨੂੰ ਲੱਗਦਾ ਵੀ ਅਸੀਂ ਆ ਗਿਆ, ਖਰੇ ਅਗਲੇ ਸਾਲ ਵੀ ਆ ਜਾਣਾ। ਇਹੀ ਭੁਲੇਖਾ ਤਾਂ ਅਕਾਲੀਆਂ ਨੂੰ ਇਹ ਭੁਲੇਖਾ ਦਾ ਕੱਢਣਾ ਪੈਣਾ। ਇਹਨੂੰ ਲਾਓ ਕਿ ਅਗਲੀ ਵਾਰ ਜੋ ਸਰਕਾਰ ਹੈ ਉਹਨੂੰ ਮੈਸੇਜ ਮਿਲ ਜਾਣਾ ਵੀ ਜੇ ਅਸੀਂ ਸਹੀ ਕੰਮ ਨਹੀਂ ਕੀਤਾ ਨਾ, ਸਾਨੂੰ ਲਾ ਦਿੱਤਾ ਜਾਣਾ। ਤੇ ਦੂਸਰੀ ਗੱਲ, ਸਾਨੂੰ ਵੀ ਆਸਥਾ ਛੱਡਣੀਆਂ ਪੈਣਗੀਆਂ ਕਿ ਸਾਨੂੰ ਵਿਹਲੇ ਬੈਠਿਆਂ ਨੂੰ ਪੈਸੇ ਚਾਹੀਦੇ ਆ। ਦੇਖੋ, ਜੇ ਖਾਣਾ ਤੇ ਕਮਾਉਣਾ ਪਊ, ਕਮਾਵਾਂਗੇ ਤਾਂ ਖਾਵਾਂਗੇ। ਇੱਕ ਕੰਮ ਫਿਰ ਹੋਰ ਕਰ ਲਓ, ਕਿਉਂਕਿ ਇਹ ਤਾਂ ਹੁਣ ਪਤਾ ਲੱਗ ਗਿਆ ਵੀ ਜਦੋਂ ਨਾ ਲੋਕ ਇਕੱਠੇ ਹੋ ਕੇ ਹਜੂਮ ਬਣਾ ਕੇ ਚੀਜ਼ ਦੇ ਫਿਰ ਲੜਦੇ ਆ ਨਾ, ਚਾਹੇ ਬਹਿ ਕੇ ਲੜਦੇ ਆ, ਇਹਨਾਂ ਦੇ ਰਾਤੋਂ ਰਾਤ ਭੂੰ ਨਿਕਲ ਜਾਂਦੇ ਆ ਸਰਕਾਰਾਂ ਦੇ। ਇਹ ਕੱਲ ਵੀ ਬੈਕਫਾਇਰ ਮਾਰ ਜਾਂਦੀਆਂ ਆ। ਫਿਰ ਐਦਾਂ ਕਰੋ, ਜੇ 5 ਸਾਲ ਬਾਅਦ ਵੋਟਾਂ ਪਵਾਉਣੇ ਨਾ, 3 ਸਾਲ ਹੀ ਕਰਦੀ ਹੈ, 2 ਸਾਲ ਹੀ ਵੋਟਾਂ ਕਰਾ ਲਓ, ਦੇਖੀ ਜਾਂਦੇ ਕਿੱਦਾਂ ਭੂੰ ਰਾਤੋਂ ਰਾਤ ਨਿਕਲਦੇ ਆ। ਇੰਨੀ ਵੇਟ ਨਹੀਂ ਹੋਣੀ ਹੈਗੀ ਸਾਡੇ ਕੋਲ। ਆਪਣਾ ਜ਼ਿਆਦਾ ਨੁਕਸਾਨ ਹੋਣਾ ਕਿ ਇਹਨਾਂ ਪ੍ਰੋਮਿਸ ਤਾਂ ਝੂਠੇ ਕਰਨੇ ਹੀ ਹੁੰਦੇ ਆ। ਉਹ ਜਿਹੜਾ ਪੈਸਾ ਨੇ 5 ਸਾਲਾਂ 'ਚ ਬਰਬਾਦ ਕਰਨਾ, 2 ਸਾਲਾਂ 'ਚ ਬਰਬਾਦ ਕਰ ਤਾਂ ਵੀ ਤਾਂ ਜਿਮਨੀ ਚੋਣਾਂ ਕਰਾਈ ਜਾਂਦੇ ਆ ਇਹ ਹੈ। ਉਹ ਨਾਲੇ ਸਾਡੇ ਜਿਹੜੇ ਇਹ ਪੁਲਿਸ ਵਾਲੇ ਆ ਨਾ, ਇਹਨਾਂ ਦੇ ਅਫਸਰਾਂ ਦਾ ਵੀ ਸਰਿਆ ਆ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ, ਮੈਂ ਤਾਂ ਕਹਿੰਦਾ ਇੱਕ ਹੋਰ ਕੰਮ ਇਹਨੂੰ ਕਰਨਾ ਚਾਹੀਦਾ, ਜਿਮਨੀ ਚੋਣਾਂ ਨਹੀਂ ਕਰਾਉਣੀ ਚਾਹੀਦੀਆਂ। ਦੱਸਾਂ ਤਰੀਕਾ ਹੈਗਾ ਤਾਂ ਗਲਤੀ। ਜਿਹੜੇ ਹੁਣ ਜਿਮਨੀ ਚੋਣ ਖੜਦੇ ਆ, ਜੇ ਤੇ ਕੋਈ ਮਰ ਜਾਂਦਾ ਫਿਰ ਤਾਂ ਵੱਖਰੀ ਗੱਲ ਆ, ਉਹ ਕਿਸੇ ਹੱਥ ਬਸ ਨਹੀਂ। ਜੇ ਪਾਰਟੀ ਜਿਹੜੀ ਜਿੱਤੀ ਪਾਰਟੀ ਦਾ ਬੰਦਾ ਰਿਜ਼ਾਈਨ ਕਰ ਜਾਂਦਾ ਕਿਸੇ ਗੱਲੋਂ, ਜਾਂ ਗਲਤ ਸਾਬਤ ਹੁੰਦਾ, ਜਿਹੜਾ ਦੂਸਰੇ ਨੰਬਰ ਤੇ ਬੰਦਾ ਸੀ ਨਾ, ਸੈਕੰਡ ਆ, ਉਹਨੂੰ ਮੌਕਾ ਦੇਣਾ ਕਿਸੇ ਨੇ ਛੱਡ ਕੇ ਨਹੀਂ ਜਾਣਾ ਪਾਰਟੀ। ਹਾਂ ਹਾਂਜੀ, ਉਹਨੂੰ ਮੌਕਾ ਦਿਓ। ਉਹ ਨਹੀਂ ਤਾਇਆ, ਉਹ ਇਦਾਂ ਖਰਾਬੀਆਂ ਜ਼ਿਆਦਾ ਹੋ ਜਾਣੀਆਂ। ਐਡੇ ਐਕਸਪੈਰੀਮੈਂਟ ਚੰਗੇ ਨਹੀਂ ਹੁੰਦੇ ਹੈਗੇ। ਉਹ ਵੀ ਗੰਜਰ ਨੇ, ਉਹ ਵੀ ਗੰਜਰ ਨੇ, ਤੇ ਉਹ ਵੀ ਗੰਜਰ ਨੇ। ਚੱਲ ਵੀ ਇੱਕ ਕੰਜਰ ਦੇਖ ਲੈ, ਦੂਜਾ ਕੰਜਰ ਦੇਖ ਕੇ ਤੀਜੇ ਕੰਜਰ ਦੀ ਤਿਆਰੀ ਕਰਦੇ ਆ। ਚੌਥਾ ਲੈ ਕੇ ਆਓ, ਲੰਬੜਾ ਕੇ ਨੂੰ ਬਿਠਾ ਲਿਆ, ਚੌਥਾ ਨੰਬਰ ਰਹਿ ਗਿਆ। ਉਹ ਤਾਇਆ ਮਾੜਾ ਮੋਟਾ ਪੰਜਾਬ ਚੋਂ ਬਾਹਰ ਵੀ ਨਿਕਲ ਲਿਆ ਕਰੋ।
ਤੁਸੀਂ ਤਾਂ ਮਤਲਬ ਕਿ ਤੁਸੀਂ ਤਾਂ ਖੁਰਾ ਹੀ ਖੋਜਣ ਦੇ ਲੱਗੇ ਹੋਏ ਹੈ। ਮੈਂ ਤਾਂ ਹਰ ਸਾਲ ਪੰਜਾਬੋਂ ਬਾਹਰ ਜਾਣਾ, ਕਦੀ ਆਸਟ੍ਰੇਲੀਆ ਕਦੀ ਇੰਗਲੈਂਡ। ਉਹ ਤੂੰ ਜਾਣਦਾ ਨਹੀਂ ਹੈਗਾ, ਉਹ ਕੀ ਕਰਦਾ ਉਹ ਤੈਨੂੰ ਘਰੋਂ ਕੱਢਦੇ ਆ। ਚੱਲ ਇਦਾਂ ਲਾ ਲਾ, ਹਾਂ। ਪਰ ਬਾਹਰ ਤੇ ਨਿਕਲਣਾ ਕਿ ਨਹੀਂ। ਇਹਨੂੰ ਧੱਕਾ ਦੇਣਾ ਕਹਿੰਦੇ ਆ। ਅੱਛਾ ਚੱਲ ਗੱਲ ਨਾ ਕਰ, ਸੱਦਦੇ ਆ ਤੂੰ ਆਸਟ੍ਰੇਲੀਆ ਹਮੇ ਕਿੱਥੇ ਲੈ ਕੇ ਜਾਣਾ? ਉਹ ਗੱਲ ਸੁਣ ਮਾਟਰਾ, ਤੂੰ ਤਾਂ ਕਿਤਾਬਾਂ ਵੀ ਕਹਿੰਦੇ ਮਾੜੇ ਮੋਟੇ ਪੜ੍ਹੀ ਜਾਣਾ ਆ। ਅੱਜ ਮੰਨ ਗਿਆ, ਨਕਲ ਮਾਰਦਾ ਹੈ। ਹੈ ਅੱਜ ਮੰਨ ਗਿਆ। ਕਿਤਾਬਾਂ ਹੀ ਪੜ੍ਹਦਾ, ਇਹਨੂੰ ਕੀ ਪਤਾ ਜੀਓ ਪੋਲਿਟਿਕਸ ਕੀ ਹੁੰਦੀ ਆ। ਮੈਂ ਤਾਂ ਉਦਾਂ ਇਹਦੀ ਪ੍ਰੀਖਿਆ ਹੀ ਲੈਣ ਲੱਗ ਪੈਣਾ ਹੁੰਦਾ। ਅੱਛਾ ਟਰੰਪ ਕਹਿੰਦੇ ਫੇਰ ਹੁਣ ਥੋੜੀਆਂ ਬਿਆਨਾਂ ਬੂਨਾ ਕਿ ਤੱਤਾ ਹੋਇਆ ਫਿਰਦਾ, ਮਤਲਬ ਕਿ ਯਾਰ ਉਹਨੂੰ ਬਿਠਾ ਕੇ ਕੋਈ ਲੱਸੀ ਲੁੱਸੀ ਪਿਲਾਇਆ ਕਰੋ, ਠੰਡਾ ਚੱਲਿਆ ਕਰੇ ਯਾਰ ਥੋੜਾ ਜਿਹਾ। ਹੁਣ ਲੰਬੜਾ ਦੇਖੋ, ਉਹਨੂੰ ਪਤਾ ਆ ਵੀ ਮੈਨੂੰ ਲੋਕਾਂ ਨੇ ਵੋਟਾਂ ਹੀ ਇਸ ਮੁੱਦੇ ਤੇ ਪਾਈਆਂ। ਜਦੋਂ ਉਹ ਜਿੱਦਾਂ ਹੁਣ ਆਪਣੇ ਇੱਥੇ ਕਾਂਗਰਸ ਜਿੱਤੀ ਸੀ, ਸਿਰਫ ਕੈਪਟਨ ਇਹ ਬਿਆਨ ਦੇਤਾ ਜੀ ਹਫ਼ਤੇ ਦੇ ਵਿੱਚ ਮੈਂ ਨਸ਼ਾ ਖਤਮ ਕਰ ਦੇਣਾ, ਗੁਟਕਾ ਸਾਹਿਬ ਦੀ ਉਹ ਗੱਲ ਹੈ। ਲੋਕਾਂ ਨੇ ਧੜਾ ਧੜ ਵੋਟਾਂ ਪਾ ਦਿੱਤੀਆਂ। ਟਰੰਪ ਨੇ ਵੀ ਇਹੀ ਕੰਮ ਕੀਤਾ। ਇਹ ਕਹਿੰਦਾ ਵੀ ਜਿਹੜਾ ਇਮੀਗ੍ਰੇਸ਼ਨ ਹੈ, ਜਿਹੜੇ ਬਾਹਰੋਂ ਬੰਦੇ ਆਉਂਦੇ ਆ, ਮੈਂ ਇਹ ਬੰਦ ਕਰਨੇ ਆ, ਤੇ ਜਿਹੜੇ ਇਲੀਗਲ ਆ ਮੈਂ ਬਾਹਰ ਭੇਜਣੇ ਆ। ਹੁਣ ਬੰਦੇ ਨੇ ਕੰਮ ਤਾਂ ਕਰਨਾ ਹੀ ਆ। ਲਾਸਟ ਟਰਮ ਆ, ਹੁਣ ਜੇ ਹੁਣ ਨਾ ਕੀਤਾ ਤਾਂ 3 ਸਾਲ ਆ ਉਹਦੇ ਕੋਲ। ਆਪਣੇ ਤੇ 5 ਸਾਲ ਦੀ ਟਰਮ ਹੁੰਦੀ, ਉਹਦੇ ਕੋਲ ਤਾਂ ਟਰਮ 4 ਸਾਲ ਦੀ ਆ, ਤੇ 2 ਵਾਰੀ ਉਹ ਜਿੱਤ ਸਕਦੇ। ਆਪਣੇ ਦਾ ਮੋਦੀ ਸਾਹਿਬ ਹੋਣੀ ਪਤਾ ਨਹੀਂ ਮਾਜੀ ਜਾਣ ਦੀ ਲੋੜ ਹੀ ਨਹੀਂ। ਹੁਣ 2 ਵਾਰੀ ਜਿੱਤਣਾ, ਲਾਸਟ ਉਹਦੀ ਟਰਮ ਆ। ਹੁਣ ਅਗਲੇ ਨੇ ਤਾਂ ਦਿਖਾਉਣਾ ਹੀ ਆ। ਦੂਜਾ ਜਿਹੜਾ ਪਰਸੋਂ ਜਿਹਾ ਅਟੈਕ ਹੋ ਗਿਆ, ਅਫਗਾਨਿਸਤਾਨ ਦਾ ਮੁੰਡਾ ਸੀ ਜਿਹਨੇ ਗੋਲੀ ਚਲਾਈ ਆ, ਉਹਨੇ ਵਾਈਟ ਹਾਊਸ ਜਿਹੜਾ ਕਿ ਬਹੁਤ ਸਿਕਿਉਰ ਏਰੀਆ ਮੰਨਿਆ ਜਾਂਦਾ, ਜਿੱਦਾਂ ਕਹ ਲਓ ਵੀ ਆਪਣਾ ਰਾਸ਼ਟਰਪਤੀ ਭਵਨ ਆ। ਜੇ ਉੱਥੇ ਹੀ ਆ ਕੇ ਭਾਵੇਂ ਨੇੜੇ ਜਾਓ, ਉਹਦੇ ਗਲਿਆਰੇ ਦੇ ਵਿੱਚ ਹੀ ਆ ਕੇ ਸਿੱਧਾ ਜਿਹੜੇ ਉਹਦੇ ਸਿਕਿਉਰਿਟੀ ਗਾਰਡ ਆ ਉਹਨਾਂ ਤੇ ਹਮਲਾ ਹੋ ਜਾਣਾ, ਇੱਕ ਤਰ੍ਹਾਂ ਬਹੁਤ ਵੱਡੀ ਗੱਲ ਆ। ਉਹ ਬੰਦਾ ਵੀ ਅਫਗਾਨਿਸਤਾਨ ਤੋਂ ਫੌਜ ਦਾ ਬੰਦਾ ਸੀ। ਉਹ ਅਮਰੀਕਾ ਦੇ ਨਾਲ ਇਹਨਾਂ ਦੀ ਫੌਜ ਦਾ ਇੱਕੋ ਅੰਗ ਸੀ ਪਹਿਲਾਂ, ਅੰਗ ਸੀਗੇ। ਹਾਂ। ਹੁਣ ਲੋਕੇ ਦੇਖੋ ਜਿਹੜੇ ਹੁਣ ਹੋਣਾ ਤਾਂ ਉਹ ਵੀ ਫਰਸਟ੍ਰੇਟਡ ਜੇ ਦੇਖਿਆ ਜਾਵੇ, ਪਰ ਇਹ ਸਿਕਿਉਰਿਟੀ ਇਸ਼ੂ ਤਾਂ ਬਣ ਗਿਆ ਨਾ। ਤੇ ਟਰੰਪ ਨੂੰ ਹੁਣ ਬਿਆਨ ਇਹ ਦੇਣਾ ਪੈ ਗਿਆ ਬਈ ਦੇਣਾ ਕਿ ਉਹਦਾ ਅੱਗੇ ਹੀ ਚਾਹੁੰਦਾ ਆ ਬਈ ਅਸੀਂ ਜਿਹੜੇ ਆ ਇਦਾਂ ਦੇ ਬੰਦੇ ਆਏ ਆ ਜਿਨ੍ਹਾਂ ਦੀ ਜਾਂਚ ਪ੍ਰੋਪਰ ਨਹੀਂ ਹੋਈ, ਅਸੀਂ ਦੁਬਾਰਾ ਤੋਂ ਜਾਂਚ ਕਰਾਂਗੇ। ਹੁਣ ਤਾਇਆ ਇਹਦੇ ਵਿੱਚ 10 ਦੇਸ਼ਾਂ ਦੇ ਤਾਂ ਉਹਨੇ ਨਾਂ ਦੱਸਦੇ ਆ ਵੀ ਅਸੀਂ ਗ੍ਰੀਨ ਕਾਰਡ ਜਿਨ੍ਹਾਂ ਦੇ ਕੋਲ ਆ, ਗ੍ਰੀਨ ਕਾਰਡ ਹੋਲਡਰ, ਇਹਨਾਂ ਦੀ ਸਾਰੇ ਜਾਂਚ ਕਰਨੀ ਆ। ਜਿਹੜੇ ਬੰਦੇ ਇਦਾਂ ਦੇ ਕੋਈ ਜਾਂਚ ਗਲਤ ਪਾਏ ਜਾਂਦੇ ਆ ਵਾਪਸ ਮੋੜਨਾ। ਉਹਦੇ ਵਿੱਚ ਜਿੱਦਾਂ ਅਫਗਾਨਿਸਤਾਨ ਦਾ ਵੀ ਆ, ਨਾਈਜੀਰੀਆ ਦਾ ਇਰਾਨ, ਇਰਾਕ, ਇਦਾਂ ਦੇ ਸਾਰੇ ਦੇਸ਼ ਆ। 9 ਦੇਸ਼ ਇਦਾਂ ਦੇ ਆ, ਉਹਨਾਂ ਦੇ ਨਾਂ ਨਹੀਂ ਦੱਸੇ, ਕਹਿੰਦੇ ਆ 9 ਦੇਸ਼ ਹੋ ਰਿਹਾ। ਆਪਣਾ ਵੀ ਹੋਣਾ ਫਿਰ ਉਹਦੇ ਵਿੱਚ ਹੀ ਨਾ ਆਪਣਾ ਵੀ ਹੁਣ ਇਸ ਕਰਕੇ ਹੁਣ ਕਿਉਂਕਿ ਨਵੀਆਂ ਸੰਧੀਆਂ ਕਰਦੇ ਕਹਿੰਦੇ ਅਸੀਂ ਮੁੱਠੀ ਘੁੱਟੀ ਰੱਖੋ। ਹਾਂ, ਪਰ ਇਹ ਦੇਖਣ ਵਾਲੀ ਗੱਲ ਆ। ਕਹਿੰਦੇ ਵੀ ਟਰੰਪ ਦੇਖਦੇ, ਆਪਾਂ ਦੇਖਿਆ ਹੀ ਆ ਟੈਰਿਫ ਤੇ ਕਿੱਦਾਂ ਚੱਲਿਆ। ਹੁਣ ਇਹ ਕਿਹਾ ਜਾਂਦਾ ਵੀ ਜਿਹੜਾ ਦੇਸ਼ ਨਾਲ ਅਮਰੀਕਾ ਦੇ ਅੱਗੇ ਜਿਹੜਾ ਦੇਸ਼ ਨਹੀਂ ਝੁਕੂਗਾ ਉਹਨੂੰ ਫਿਰ ਇੱਧਰੋਂ ਹੀ ਪਟਾ ਦਿਆ ਕਰਨਗੇ, ਉਹਨਾਂ ਦੇ ਬੰਦੇ ਜਿਹੜੇ ਆ ਵਾਪਸ ਭੇਜ ਦਿਆ ਕਰਨੇ। ਹੁਣ ਉਹ ਕਹਿੰਦੇ ਨੇ ਵੀ ਜਿੰਨੇ ਵੀ ਥਰਡ ਵਰਲਡ ਕੰਟਰੀਆਂ ਆ ਉਹਨਾਂ ਦੇ ਜਿਹੜੀ ਮਾਈਗ੍ਰੇਸ਼ਨ ਮੈਂ ਬੰਦ ਕਰ ਦੇਣੀ ਆ, ਤੇ ਜਿਹਨਾਂ ਨੂੰ ਗ੍ਰੀਨ ਕਾਰਡ ਮਿਲੇ ਹੋਏ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਦੀ ਪੂਰੀ ਜਾਂਚ ਪੜਤਾਲ ਕਰਨੀ ਆ। ਸੋ ਮਤਲਬ ਕਹਿਣ ਤੱਕ ਉਹਨੂੰ ਬਾਹਰ ਕੱਢ ਕੇ ਰਿਵਰਸ ਮਾਈਗ੍ਰੇਸ਼ਨ ਇਹਦਾ ਕਰਨੀ ਆ। ਹਾਂ, ਬਾਹਰ ਕੱਢਣੇ ਇਕੱਲਾ ਅਮਰੀਕਾ ਤੱਕ ਨਹੀਂ ਰਹਿਣਾ, ਕਿਉਂਕਿ ਜਿਹੜਾ ਅਮਰੀਕਾ ਦੀਆਂ ਇਮੀਗ੍ਰੇਸ਼ਨ ਪਾਲਿਸੀਜ਼ ਆ ਬਾਕੀ ਯੂਰਪ ਕੰਟਰੀਆਂ ਨੇ ਜਿਹੜੇ ਆ ਫੋਲੋ ਕਰਦੇ ਆ, ਇਹ ਇੱਕ ਦੂਜੇ ਤੋਂ ਸਿੱਖਦੇ ਆ। ਇਹ ਸਾਰੇ ਦੇਸ਼ ਜਿਹੜੇ ਅੱਜ ਕੱਲ੍ਹ ਤੁਸੀਂ ਦੇਖੋ ਹਰ ਦੇਸ਼ ਦੇ ਵਿੱਚ ਐਂਟੀ ਇਮੀਗ੍ਰੇਸ਼ਨ ਤਾਂ ਰੈਲੀਆਂ ਹੋਣ ਡਈਆਂ। ਕਿ ਫਰਾਂਸ ਦੇ ਵਿੱਚ ਵੀ ਹਾਂਜੀ ਕਾਫੀ ਰੌਲਾ ਪੈ ਚੁੱਕਾ, ਆਸਟ੍ਰੇਲੀਆ 'ਚ ਬਹੁਤ ਆ, ਆਸਟ੍ਰੇਲੀਆ 'ਚ ਪੈ ਚੁੱਕਾ ਆ। ਹਾਂਜੀ, ਇਵੈਂਚੁਅਲੀ ਤਾਂ ਬਹੁਤ ਜ਼ਿਆਦਾ ਜ਼ਿਆਦਾ ਇੰਗਲੈਂਡ ਵਿੱਚ ਵੀ ਕਾਨੂੰਨ ਬਹੁਤ ਇਦਾਂ ਦੇ ਪਾਸ ਹੋਏ ਆ। ਪਰ ਇਹਦੇ ਵਿੱਚ ਦੇਖੋ ਜੇ ਆਪਣਾ ਇੰਡੀਆ ਦਾ ਦੇਖੀਏ, ਗੁਜਰਾਤੀ ਭਾਈਚਾਰਾ ਤੇ ਸਾਡਾ ਪੰਜਾਬੀ ਭਾਈਚਾਰਾ, ਇਹਨਾਂ ਦੀ ਕਹਿ ਲਓ ਸਾਡੀ ਤਾਂ ਆਰਥਿਕਤਾ ਹੀ ਬਾਹਰਲੇ ਦੇਸ਼ਾਂ ਤੋਂ ਅਸੀਂ ਅੱਜ ਦਾ ਦੱਸਦੇ ਆ, ਸਾਡੇ ਤੇ ਤਾਂ ਅਸੀਂ ਤਾਂ ਕਰਜ਼ਾਈ ਆ, ਸਾਡਾ ਤਾਂ ਜੰਮਦਾ ਨਿਆਣਾ ਕਰਜ਼ਾਈ ਆ ਪੰਜਾਬ ਦਾ। ਮਾਟਰਾ ਫਿਕਰ ਨਾ ਕਰੋ, ਇਹ ਲੰਬੜ ਦੇ ਇਹ ਭਵਿੱਖਬਾਣੀ ਆ। ਇਹ ਅੱਛਾ ਨੋਟ ਕਰ ਲਿਓ, ਚਾਹੇ ਪੱਥਰ ਦੇ ਲਕੀਰੇ ਆ। ਇਹ ਮੈਂ ਤੁਹਾਨੂੰ ਦੱਸ ਦਿੰਦਾ, ਇਹਦਾ ਬੇੜਾ ਬਹਿਣਾ ਹੀ ਬਹਿਣਾ ਆ। ਕਿਹਦਾ? ਟਰੰਪ ਦਾ, ਸਾਡੇ ਫੱਫੜ ਦਾ। ਸਾਡਾ ਫੁੱਫੜ ਨਹੀਂ, ਤੇਰਾ ਫੁੱਫੜੂ। ਤੁਸੀਂ ਜਿੰਨਾ ਕਹਿੰਦੇ ਗੰਦ ਪਾ ਲਿਆ। ਮੇਰੀ ਮਰੀਕਾ ਡਰਾਈਵਰ ਡੋਰਾਂ ਨਾਲ ਗੱਲ ਹੁੰਦੀ ਆ, ਤੁਹਾਨੂੰ ਪਤਾ ਮਾਲ ਪੱਤਾ ਵੀ ਇੱਧਰ ਉੱਧਰ ਕਰਨਾ ਹੁੰਦਾ ਸੀ। ਅੱਛਾ, ਉਹ ਸਤੇ ਪਏ ਆ। ਇਹਦਾ ਮਤਲਬ ਤੈਨੂੰ ਵੀ ਜਾਣੀ ਮਿਲਦਾ ਫਿਰ ਅਮਰੀਕਾ ਦਾ? ਨਹੀਂ, ਮੈਂ ਤਾਂ ਫਿਰ ਤੈਨੂੰ ਪਤਾ ਫਿਰ ਹੈਗੀ ਆਪਣਾ ਥੱਲਿਓਂ ਹੱਥ ਚੱਲਦਾ। ਹਾਂ, ਉਹ ਕਹਿੰਦਾ ਵੀ ਅਸੀਂ ਸਤੇ ਪਏ ਆ ਇਹਦੇ ਕੋਲੋਂ, ਵੀ ਇੰਨਾ ਜ਼ਿਆਦਾ ਨਹੀਂ ਕਹਿੰਦਾ ਠੀਕ ਹੁੰਦਾ। ਅਸੀਂ ਕਹਿੰਦਾ ਤੰਗ ਹੋ ਗਏ ਆ, ਗਰੋਸਰੀਆਂ ਬਹੁਤ ਵੱਧ ਗਈਆਂ ਆ। ਖਾਸ ਕਰਕੇ ਮੈਨੂੰ ਉੜਦੀ ਖਬਰ ਪਤਾ ਲੱਗੀ ਆ, ਉੱਥੇ ਕਿਸੇ ਕੋਰਟ 'ਚ ਜੱਜ ਨੇ ਇਹ ਮਤਲਬ ਕਿ ਆਪਣਾ ਉਹ ਫੈਸਲਾ ਸੁਣਾ ਦਿੱਤਾ ਆ ਵੀ ਕਹਿੰਦਾ ਵੀ ਉਹਨੇ ਚੈਲੰਜ ਕਰਤਾ ਟਰੰਪ ਦੇ ਇਸ ਚੀਜ਼ ਨੂੰ ਕਿ ਉਹ ਚੱਕ ਲਓ ਗਰੋਸਰੀ ਸਟੋਰ 'ਚੋਂ, ਹਾਂ ਵੀ ਗ੍ਰੀਨ ਕਾਰਡ ਆ, ਹਾਂ ਤੂੰ 20 ਸਾਲ ਤੋਂ ਕੱਚਾ ਆ, ਚੱਲ ਜਹਾਜ਼ ਚੜਾ ਦੇ। ਉਹ ਕਹਿੰਦਾ ਨਾ, ਇੱਦਾਂ ਨਹੀਂ। ਉਹਨੂੰ ਕਹਿੰਦਾ ਜਿਹੜੀ ਤੁਸੀਂ ਅਪੀਲ ਦਲੀਲ ਉਹਦੀ ਨਹੀਂ ਸੁਣਦੇ ਨਾ, ਉਹਨੂੰ ਹੱਕ ਆ ਕਿ ਉਹ ਆਪਣਾ ਪਹਿਲਾਂ ਕੇਸ ਕੋਰਟ 'ਚ ਲੈ ਕੇ ਜਾਵੇ, ਉਦੋਂ ਤੱਕ ਤੁਸੀਂ ਜਹਾਜ਼ ਨਹੀਂ ਚੜਾਉਣਾ ਹੈਗਾ। ਦੋਸ਼ੀ ਪਾਉਂਗੇ ਤਾਂ ਜਹਾਜ਼ ਚੜਾ ਦਿਓ, ਨਹੀਂ ਤਾਂ ਇੱਦਾਂ ਚੜਾ ਨਹੀਂ ਸਕਦੇ ਹੈਗੇ। ਇਹਨੂੰ ਨੱਥ ਪੈਣੀ ਆ। ਇਹ ਤੁਸੀਂ 2 ਸਾਲ ਦੇਖ ਲਓ, ਜਾਂ ਤਾਂ ਇਹਦੇ ਚਪੇੜਾਂ ਪੈ ਜਾਣੀਆਂ ਆ।
ਇਹ ਜਾਂ ਉੱਦਾਂ ਫੁੰਡਿਆ ਜਾਣਾ ਆ ਜਾਂ ਇਹਨੂੰ ਇਹਦੀ ਪਾਰਟੀ ਨੂੰ ਲਾ ਦੇਣਾ ਆ। ਇਹ ਭਰਾਵਾ ਮੰਨਦਾ ਹੀ ਨਹੀਂ, ਸੁਣਦਾ ਹੀ ਨਹੀਂ ਕਿਸੇ ਦੀ ਗੱਲ। ਇਹ ਸੁਣੂ ਮੇਰੇ ਕਿਤੇ ਇਹਦੇ ਧੱਕੇ ਨਹੀਂ ਚੜਿਆ, ਮੈਂ ਮਾਰੂ ਚਪੇੜਾ ਇਹਦੇ। ਉਹ ਲੰਬੜਾ ਇੱਥੇ ਬਹਿ ਕੇ ਸਾਡੇ 'ਚ ਰੌਲਾ ਪਾਈ ਜਾ, ਬਾਹਰ ਜਾ ਕੇ ਰੌਲਾ ਪਾਏਂਗਾ ਨਾ ਤੇਰੀ ਲੰਬੜਦਾਰੀ ਵੀ ਆਂਦੇ ਲੱਗਣੀ ਆ। ਤੁਸੀਂ ਬਸ ਇੱਕ ਕੰਮ ਕਰਿਓ, ਹਾਂ। ਮੈਨੂੰ ਅਮਰੀਕਾ ਲੈ ਜਿਓ, ਇਹ ਨਾ ਦੱਸਿਓ ਮੁੰਡੇ ਟਰੰਪ ਖੜਾ, ਮੈਂ ਚਪੇੜਾ ਮਾਰ ਮਾਰ ਬੂਥਾ ਬਾਅਦ ਵਿੱਚ ਮਾਫੀ ਨਾ ਮੰਗਣੀ ਪੈ ਜਾਵੇ। ਆਹੋ ਨਹੀਂ ਤਾਂ ਉਹਦਾ ਮੂੰਹ ਤਾਂ ਪਹਿਲਾਂ ਹੀ ਲਾਲ ਬਣਾ। ਉਹ ਚੱਲ ਟਰੰਪ ਦਾ ਫਿਕਰ ਨਾ ਕਰੋ, ਇਹ ਆਪਣਾ ਆੜੀ ਆ। ਇਹ ਥੋੜੇ ਨਾ ਆਪਣੇ ਚਗਾਠਾਂ ਜਦੋਂ ਉੱਚੀਆਂ ਹੋ ਜਾਣੀਆਂ ਨਾ, ਇਹ ਲੰਘ ਜਾਣੇ ਊਠ। ਬਸ 2 ਸਾਲ ਦੇਖਿਓ, ਇਹ ਜਿਹੜਾ ਹੁਬੜ ਕੇ ਰੱਖਿਆ ਪਾਕਿਸਤਾਨ 'ਚ ਇਮਰਾਨ ਖਾਨ, ਉਹਨੂੰ ਤਾਂ ਛੜਾ ਲਓ ਪਤੰਦਰੋਂ, ਉਹਨੇ ਕੀ ਵਿਗਾੜਿਆ? ਉਹ ਯਾਰ ਮਾਸਟਰਾ ਯਾਰ ਚੰਗਾ ਇੰਨਾ ਪੜਿਆ ਵਧੀਆ ਲਿਖਿਆ, ਬੰਦਾ ਸੀ ਨਾ, ਪਾਕਿਸਤਾਨ ਨੂੰ ਮਿਲਿਆ ਸੀ। ਪਾਕਿਸਤਾਨ ਦੀ ਮਾੜੀ ਕਿਸਮਤ ਆ ਜੇ ਮੈਨੂੰ ਪੁੱਛੇ ਤਾਂ। ਇਹ ਕਿਰਾਇਆ ਵੀ ਤਾਂ ਅਮਰੀਕਾ ਨਹੀਂ ਆ। ਹੋਰ ਕਿੰਨਾ ਕਰਾਉਣਾ ਸੀ? ਨਾ ਤੂੰ ਬੋਲਦਾ ਨਹੀਂ ਹੈਗਾ, ਤੂੰ ਗ੍ਰੀਨ ਕਾਰਡ ਹੈ ਨਾ ਤੇਰੇ ਕੋਲ, ਤਾਂ ਨਹੀਂ ਬੋਲਦਾ। ਦੇ ਗਾਸੋ ਗ੍ਰੀਨ ਕਾਰਡ ਹੈਗਾ ਜਾਂ ਨਹੀਂ ਹੈਗਾ, ਪਰ ਪਹਿਲਾਂ ਤਾਂ ਫਾਇ ਵੀ ਉੜ ਗਈ ਸੀ, ਕਹਿੰਦੇ ਵੀ ਇਹ ਸ਼ਾਇਦ ਮਾਰੀ ਗਿਆ। ਹਾਂ, ਇਹ ਅਫਗਾਨਿਸਤਾਨ ਮੀਡੀਆ ਨੇ ਇਹ ਗੱਲ ਪਹਿਲਾਂ ਚੱਕੀ ਆ। ਹੁਣ ਕਹਿੰਦੇ ਵੀ ਹੈਗਾ ਉਹ ਠੀਕ, ਪਰ ਉਹਨੂੰ ਸੋਲਟਰੀ ਕਨਫਾਈਨਮੈਂਟ ਵਿੱਚ ਰੱਖਿਆ ਇਕੱਲੇ ਨੂੰ ਹੀ, ਅੱਗੇ ਵੀ ਰੱਖਦੇ ਆ ਉਹਨੂੰ। ਮੈਨੂੰ ਲੱਗਦਾ ਨਹੀਂ ਉਹਨੇ ਬਾਹਰ ਆਉਣ ਦੇਣਾ, ਅੱਗੇ ਪਤਾ ਨਹੀਂ ਹੁੰਦਾ। ਪਰ ਬੰਦਾ ਉਹ ਕਾਬਲ ਸੀਗਾ, ਦੇ ਲਾ ਉਹਨੂੰ ਕਰਤਾਰਪੁਰ ਦਾ ਲਾਂਘਾ ਖੋਲਿਆ ਵੀ ਆ ਸਾਡੇ ਸਿੱਖਾਂ ਲਈ ਤਾਂ ਅਸੀਂ ਕਹਾਂਗੇ ਹਮੇਸ਼ਾ ਹੀ ਉਧਰ ਹੀ ਨਹੀਂ ਰਹਿਣਾ। ਹਾਂਜੀ, ਜਿਸ ਬੰਦੇ ਨੇ ਇੰਨਾ ਕੰਮ ਕੀਤਾ, ਪਰ ਉਹਦੀ ਬੋਲ ਚਾਲ ਵੀ ਠੀਕ ਸੀਗੀ, ਸਭ ਕੁਝ ਠੀਕ ਸੀ। ਪਰ ਜਦੋਂ ਕਹਿੰਦੇ ਹੁੰਦੇ ਆ ਇਹ ਇਮਰਾਨ ਖਾਨ ਦੀ ਮਾੜੀ ਕਿਸਮਤ ਨਹੀਂ, ਮੈਂ ਕਹਿੰਦਾ ਪਾਕਿਸਤਾਨ ਦੀ ਮਾੜੀ ਕਿਸਮਤ ਆ ਕਿ ਜਿਹੜੇ ਨਵੇਂ ਰੂਲ ਉੱਥੇ ਆ ਗਏ ਆ। ਉਹਨਾਂ ਨੇ 27th ਅਮੈਂਡਮੈਂਟ ਜਿਹੜੀ ਕੀਤੀ ਆ, ਹੁਣ ਜਿਹੜਾ ਉਹ ਪਾਕਿਸਤਾਨ ਦਾ ਆਪਣਾ ਫੀਲਡ ਮਾਰਸ਼ਲ ਆ ਮਨੀਰ ਆ, ਉਹਨੇ ਤਕਰੀਬਨ ਸਾਰੀ ਤਾਕਤ ਆਪਣੇ ਹੱਥ ਲੈ ਲਈ ਆ। ਠੀਕ ਆ, ਬਾਕੀ ਸਿਵਲ ਗਵਰਨਮੈਂਟ ਜਿਹੜੀ ਆ ਉਹਦਾ ਮੈਂ ਹੱਥ ਡੋਕਾ ਹੀ ਆ। ਚਲੋ ਇਕੱਠੇ ਤਾਂ ਹੋਣਾ ਪੈਣਾ ਲੋਕਾਂ ਨੂੰ, ਜਿੱਦਾਂ ਪਰਵੇਜ਼ ਮੁਸ਼ਰਫ ਸੀ ਲਾਇਆ। ਹੁਣ ਕਹਿ ਲਓ ਵੀ ਇਮਰਾਨ ਖਾਨ ਦੀ ਕੋਈ ਗੱਲ ਜੇ ਆਪਾਂ ਕਰ ਲਈਏ, ਜਿੱਦਾਂ ਦੇ ਕਰਪਸ਼ਨ ਦੇ ਦੋਸ਼ ਉੱਤੇ ਲੱਗੇ ਆ, ਉਹ ਕੋਈ ਐਡੇ ਲੱਗਦੇ ਨਹੀਂ ਵੀ ਬਹੁਤ ਤਕੜੀ ਕਿਤੇ ਚੀਜ਼ ਹੋ ਗਈ ਆ। ਪਰ ਗੱਲ ਕੀ ਸੀ, ਜਿੱਦਾਂ ਹੁਣ ਉਹ ਗੱਲਾਂ ਵਧੀਆ ਸਪੀਚ ਕਰਦਾ ਹੁੰਦਾ ਵੀ ਮੈਂ ਤੇਲ ਜਿਹੜਾ ਆ ਇੱਧਰੋਂ ਮਹਿੰਗਾ ਦਿੰਦਾ ਆ, ਮੈਨੂੰ ਜਿੰਨੇ ਮੈਨੂੰ ਸਾਊਦੀ ਅਰਬ ਤੋਂ ਮਿਲਦੇ ਆ ਜਾਂ ਅਮਰੀਕਾ ਤੋਂ ਮਿਲਦਾ ਮੈਨੂੰ ਮਹਿੰਗਾ ਮਿਲਦਾ, ਮੈਂ ਰਸ਼ੀਆ ਨਾਲ ਗੱਲ ਕਰਨ ਜਾ ਰਿਹਾ। ਗੱਲਾਂ ਤਾਂ ਇੱਦਾਂ ਦੀਆਂ ਵਿਚਦੀਆਂ ਹੋ ਗਈਆਂ। ਇਹ ਗੱਲਾਂ ਕਰਕੇ ਤਾਂ ਅਮਰੀਕਾ ਨੂੰ ਟੰਗਿਆ। ਹਾਂ, ਵੀ ਭਾਰਤ ਨਾਲ ਮੈਂ ਸੰਬੰਧ ਜਿਹੜੇ ਵਧੀਆ ਕਰਨੇ ਆ, ਮੈਂ ਤੇ ਇਹਨਾਂ ਨਾਲ ਗੱਲਬਾਤ ਕਰਨ ਨੂੰ ਵੀ ਤਿਆਰ ਆ। ਜੇ ਕਹੀਏ ਤਾਂ ਇੰਡੀਅਨ ਗਵਰਨਮੈਂਟ ਤਾਂ ਲਾਂਘੇ ਲਈ ਇੰਨੀ ਤਿਆਰ ਹੀ ਨਹੀਂ ਸੀ। ਨਹੀਂ, ਉਹਦੀ ਸੀ ਜਗ੍ਹਾ ਜ਼ਿਆਦਾ ਉਹ ਜੋ ਕੀਤਾ ਉਹਨੇ ਕੀਤਾ, ਉਹਨੇ ਕੀਤਾ ਆਪਣੇ ਲੈਵਲ ਦੇ ਉੱਤੇ ਕੀਤਾ। ਤੇ ਪਰ ਇਹ ਜਿਹੜੀਆਂ ਉੱਪਰਲੀਆਂ ਫਿਰ ਸਰਕਾਰਾਂ ਆ, ਅੱਜ ਵੀ ਕਹਿ ਲਓ ਭਾਰਤ ਆ ਪਾਕਿਸਤਾਨ ਆ, ਕਿਉਂਕਿ ਅਸੀਂ ਆਰਥਿਕ ਤੌਰ ਤੇ ਅੱਜ ਵੀ ਅਸੀਂ ਇਹਨਾਂ ਵੱਲ ਦੇਖਦੇ, ਮੂੰਹ ਵੱਲ ਦੇਖਦੇ ਆ ਅੱਜ ਵੀ। ਤਾਂ ਹੀ ਅਸੀਂ ਜੇ ਫੈਸਲੇ ਅਮਰੀਕਾ ਲੈਂਦਾ, ਚਿੰਤਾ ਸਾਨੂੰ ਹੋ ਜਾਂਦੀ ਆ। ਉੱਦਾਂ ਵੀ ਮਾਸਟਰ ਇੱਕ ਗੱਲ ਆ, ਦੋਨਾਂ ਮੁਲਕਾਂ ਦੀਆਂ ਸਰਕਾਰਾਂ, ਮੈਂ ਕਾਨੂੰਨੀ ਦੋਸ਼ ਦਿੰਦਾ, ਇਹ ਚਾਹੁੰਦੀਆਂ ਨਹੀਂ ਕੋਈ ਫੈਸਲਾ ਹੋਵੇ, ਕਿਉਂਕਿ ਦੋਨਾਂ ਨੇ ਇਹ ਮੁੱਦੇ ਵਰਤਣੇ ਹੁੰਦੇ ਆ ਕਿ ਪਾਕਿਸਤਾਨ ਇੱਦਾਂ ਕਰਦਾ, ਪਾਕਿਸਤਾਨ ਉਹ ਕਰਦਾ, ਫਿਰ ਉਹਨਾਂ ਨੇ ਕਹਿਣਾ ਹਿੰਦੁਸਤਾਨ ਇੱਦਾਂ ਕਰਦਾ, ਹਿੰਦੁਸਤਾਨ ਉਹ ਕਰਦਾ। ਅਗਰ ਇਹ ਮੁੱਦੇ ਸੁਲਝ ਜਾਂਦੇ ਆ ਤੇ ਇਹਨਾਂ ਕੋਲ ਗਵਰਨਮੈਂਟ ਕੋਲ ਰਹਿ ਕੀ ਜਾਂਦਾ ਬਾਅਦ ਚ ਇਲੈਕਸ਼ਨ ਲੜਨ ਲਈ, ਲੋਕਾਂ ਨੂੰ ਤੰਗ ਕਰਦੇ ਆਇਆ। ਇਹਨੇ ਉਦੋਂ ਬਾਹਰ ਆਉਣਾ ਇਹ ਜਦੋਂ ਜਰਨੈਲਾਂ ਦੀ ਨਾ, ਪਾਕਿਸਤਾਨ ਦੇ ਜਰਨੈਲਾਂ ਦੀ ਅਮਰੀਕਾ ਨਾਲ ਵਿਗੜੀ, ਉਹ ਨਹੀਂ ਅੰਦਰ ਸੈੱਟ ਲੈਣੇ ਤੇ ਇਹਨੂੰ ਬਾਹਰ ਆ ਜਾਣਾ। ਇਸ ਵੇਲੇ ਟਰੰਪ ਨੇ ਤਾਂ ਮਨੀਰ ਨੂੰ ਪੱਕਾ ਆਪਣਾ ਆੜੀ ਬਣਾਇਆ, ਕਹਿੰਦਾ ਇਹਦੇ ਵਰਗਾ ਕੋਈ ਬੰਦਾ ਹੀ ਹੈ ਨਹੀਂ। ਮੈਨੂੰ ਆੜੀ ਘੱਟ ਲੱਗਦਾ, ਮੈਨੂੰ ਪਟੇ ਵਾਲਾ ਜ਼ਿਆਦਾ ਲੱਗਦਾ ਵੀ ਜਿੱਦ ਨੂੰ ਮਰਜ਼ੀ ਤੋੜ ਲਓ। ਉਹਨਾਂ ਦੀ ਗੱਲ ਸੁਣੋ ਮਿੰਦੀ, ਰਾਤ ਨੂੰ ਆਪਣਾ ਨਾ ਸਮਾਨ ਸਮੂਨ ਅੰਦਰ ਆਪਣੇ ਸਪੀਕਰ ਕਰ ਲਿਆ ਕਰ, ਤੁਸੀਂ ਵੀ ਆਪਣਾ ਜਿਹੜਾ ਨਾ ਪਸ਼ੂ ਪਸ਼ੂ ਦੇ ਅੰਦਰ ਕਰ ਲਿਆ ਕਰੋ, ਗੋਲੀਆਂ ਗਾਲੀਆਂ ਚੱਲ ਜਾਣੇ ਮੈਂ ਤੁਹਾਨੂੰ ਦੱਸਾਂ, ਮਜੈਲਾ ਮਜੂਲਾ ਡਿੱਪਣੀਆਂ। ਇਹ ਹੁਣ ਕਿਹੜੀ ਨਵੀਂ ਇਨਫੋਰਮੇਸ਼ਨ ਆਇਆ ਆ? ਹਾਂ, ਜਾਪਾਨ ਵਾਲੇ ਉਧਰ ਚੀਨ ਵਾਲਿਆਂ ਦੇ ਨਾਲ ਖਹਿੰਦੇ ਪਏ। ਇਹ ਜੇ ਕਿਤੇ ਪਤੰਦਰ ਲੜ ਪਏ ਨਾ ਤੇ ਮਜੈਲ ਆਪਣੇ ਪਿੰਡ ਡਿਗੂ ਆ ਗਏ ਆ। ਮਜੈਲ ਤਾਂ ਡਿਗੂ। ਅੱਛਾ ਮਜੈਲ ਮੈਂ ਤਾਂ ਮੈਨੂੰ ਦੱਸ ਕੇ ਇੱਧਰਲੇ ਪਾਸੇ ਸਟਾਉਣੀ ਆ। ਅੱਛਾ, ਠੀਕ ਹੈ। ਇਹ 4 ਫਾਲਤੂ ਮੱਝਾਂ ਬੰਨੀ ਬੈਠਾ। ਹਾਂ, ਪਰ ਤਾਂ ਇਦਾਂ ਮੰਨਦੇ ਹੁੰਦੇ ਸੀ ਵੀ ਜਾਪਾਨ ਤਾਂ ਬਹੁਤ ਤਕੜੀ ਕੰਟਰੀ ਆ, ਚਾਈਨਾ ਦੀ ਕੋਲ ਤਾਂ ਐਡੀ ਟੈਕਨੋਲੋਜੀ ਹੈ ਨਹੀਂ, ਆਪਾਂ ਵੀ ਕਹਦੇ ਤਾਂ ਚਾਈਨਾ ਮਾਲ ਹੀ ਆ, ਯਾਨੀ ਘਟੀਆ ਮੰਨੀ ਦਾ। ਪਰ ਜਿੱਦਾਂ ਕਹਿੰਦੇ ਮਾਸਟਰ ਬੜਾ ਹੋ ਗਿਆ। ਪਹਿਲਾਂ ਤਾਂ ਅਸੀਂ ਕਈ ਚੀਜ਼ਾਂ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਸਾਡੀ ਐਜੂਕੇਸ਼ਨ ਇੰਨੀ ਲੈਵਲ ਇੰਨਾ ਹੈ ਨਹੀਂ ਕਿ ਅੰਡਰਸਟੈਂਡ ਕਰੀਏ। ਖਾਸ ਕਰਕੇ ਜਦੋਂ ਆਪਾਂ ਹਿੰਦੁਸਤਾਨ ਦੇ ਵਿੱਚ ਰਹਿੰਦੇ ਆ, ਸਾਨੂੰ ਜੋ ਮੀਡੀਆ ਦੱਸਦਾ ਜਾਂ ਜੋ ਉਹ ਗੱਲ ਸੁਣ ਲਈ, ਸੋਸ਼ਲ ਮੀਡੀਆ ਸੁਣ ਲਈਦੀ ਆ। ਚੀਨ ਐਕਚੁਅਲੀ ਜਿਹੜਾ ਅਸਲੀ ਆ ਬਹੁਤ ਗਾਂਹ ਲੰਘ ਚੁੱਕਾ। ਹੁਣ ਅਮਰੀਕਾ ਦੇ ਜਾਂ ਕਿਸੇ ਹੋਰ ਮੁਲਕ ਦੇ ਹੱਥ ਆਉਣ ਵਾਲਾ ਨਹੀਂ, ਸਾਡਾ ਤੇ ਚੀਨ ਦਾ ਕੋਈ ਮੁਕਾਬਲਾ ਨਹੀਂ ਹੈ। ਇਹੋ ਗੱਲਾਂ ਹੀ ਆ ਵੀ ਅਸੀਂ ਆਹ ਕਰ ਲੈਣਾ, ਉਹ ਕਰ ਲੈਣਾ। ਜਿਹੜੀ ਉਹਨਾਂ ਕੋਲ ਟੈਕਨੋਲੋਜੀ ਆ, ਰੇਅਰ ਅਰਥ, ਉਹਨਾਂ ਦੇ ਕੋਲ ਮਿਨਰਲ ਜਿਹੜੇ ਆ ਕੰਟਰੋਲ ਉਹ ਕਰੀ ਬੈਠੇ ਆ, ਉਹ ਤਾਂ ਰਾਤੋਂ ਰਾਤ ਹੌਸਲਾ ਖੜਾ ਕਰ ਦਿੰਦੇ ਆ। ਇੱਦਾਂ ਰੌਕਟ ਸਾਇੰਸ ਜਿਹੜੀ ਆ ਉਹਨਾਂ ਦੀ ਵੱਧ ਗਈ ਆ, ਕੰਪਿਊਟਰ ਚਿਪ ਸਭ ਤੋਂ ਵਧੀਆ ਉਹ ਹੋ ਗਏ ਆ। ਜਿਹੜੀਆਂ ਨਵੀਆਂ ਕਾਰਾਂ ਬਣਦੀਆਂ, ਜਿਹੜੀਆਂ
ਇਲੈਕਟ੍ਰਿਕ ਕਾਰਾਂ ਆ, ਹਾਈਬ੍ਰਿਡ ਕਾਰਾਂ ਆ, ਉਹਨਾਂ ਦਾ ਮੁਕਾਬਲਾ ਯੂਰਪ ਵੀ ਨਹੀਂ ਕਰ ਸਕਦਾ। ਅਸੀਂ ਕੀ ਕਰਨਾ? ਲੋਕਾਂ ਦੀ ਗੱਲ ਨਹੀਂ ਹੈ, ਤੁਸੀਂ ਪੜ੍ਹੋ, ਸਟੱਡੀ ਕਰੋ ਤਾਂ ਪਤਾ ਲੱਗਦਾ ਕਿ ਚੀਨ ਜਿੱਥੇ ਪਹੁੰਚ ਗਿਆ ਨਾ, ਜਿਹੜੀ ਮੋਹਰਲੀ ਸੈਂਚਰੀ ਆ ਜਾਂ ਜਿਹੜੀ ਚੱਲਦੀ ਸੈਂਚਰੀ ਆ, ਇਹ ਹੁਣ ਚੀਨ ਦੀ ਆ। ਹਾਂ, ਉਹ ਤਾਂ ਅਮਰੀਕਾ ਨੂੰ ਵੀ ਪਿੱਛੇ ਛੱਡ ਗਿਆ, ਅੱਛਾ ਛੱਡ ਗਿਆ। ਹੁਣ ਅਮਰੀਕਾ ਨੂੰ ਪਤਾ, ਉਹ ਜਦੋਂ ਜਾ ਗਏ ਇਹਨਾਂ ਨੂੰ ਉੱਤੇ ਹੀ ਵੇਲਾ ਤੋਂ ਲੇਟ ਹੋ ਗਿਆ ਬਹੁਤ ਜ਼ਿਆਦਾ। ਲੇਟ ਹੋ ਪਰ ਹੁਣ ਜਿਹਦਾ ਜਾਪਾਨ ਘੇਰਨ ਨੂੰ ਫਿਰਦਾ ਤੇ ਇਹ ਕਹਿ ਲਓ ਜੇ ਫਿਰ ਨਾਲ ਇਹ ਵੀ ਕਹੀ ਜਾਂਦਾ ਆ ਵੀ ਅਮਰੀਕਾ ਤੋਂ ਅਸੀਂ, ਜੇ ਅਮਰੀਕਾ ਸਾਡੇ ਨਾਲ ਰਲਦਾ ਆ, ਜੇ ਤਾਈਵਾਨ ਦੇ ਉੱਤੇ, ਕਿਉਂਕਿ ਤਾਈਵਾਨ ਇੱਕ ਪਾਰਟ ਹੀ ਮੰਨਦੇ ਆ ਚਾਈਨਾ ਵਾਲੇ, ਵੀ ਅਸੀਂ ਜੇ ਹਮਲਾ ਕਰਦੇ ਆ ਅਸੀਂ ਇਹਦੀ ਸੇਵ ਕਰਾਂਗੇ। ਸੱਚਾਈ ਪਤਾ ਕੀ ਹੈ ਮਾਸਟਰ ਜੀ? ਸੱਚਾਈ ਪੁੱਛਣੀ ਆ। ਤਵਾਨ ਇੱਕ ਛੋਟੀ ਜਿਹੀ ਆਇਲੈਂਡ ਆ, ਚੀਨ ਬਹੁਤ ਵੱਡਾ ਮੁਲਕ ਆ। ਜੇ ਚੀਨ ਸਵੇਰ ਨੂੰ ਚਾਹਵੇ ਨਾ, ਹਾਂ, ਉਹਨੇ ਜਾ ਕੇ ਹਮਲਾ ਕਰ ਦਿੱਤਾ, ਮੈਨੂੰ ਪਤਾ ਥੋੜੇ ਜਿਹੇ ਬੰਬ ਵੀ ਚੱਲਣਗੇ, ਉਹਨਾਂ ਕੰਟਰੋਲ ਕਰ ਲੈਣਾ। ਆ ਅਮਰੀਕਾ ਵਾਲੇ ਜਿੰਨਾ ਮਰਜ਼ੀ ਰੌਲਾ ਪਾਈ ਜਾਂਦੇ ਆ, ਜਦੋਂ ਲੱਗੇ ਨਾ ਬੰਬ ਵਰਨ, ਅਮਰੀਕਾ ਦਾ ਇਤਿਹਾਸ ਆ, ਇਹ ਨਹੀਂ ਲੱਗ ਦਿੰਦੇ। ਆ ਯੂਕਰੇਨ 'ਚ ਇਹੀ ਕੰਮ ਕੀਤਾ ਇਹਨਾਂ ਨੇ। ਯੂਕਰੇਨ ਦੇ ਵਿੱਚ ਉਹ ਛਿੱਤਰ ਪਵਾ ਕੇ, ਮੁਲਕ ਢਵਾ ਕੇ, ਸਾਰਾ ਇਲਾਕਾ 20% ਇਲਾਕਾ ਰੂਸ ਮਲ ਕੇ ਬਹਿ ਗਿਆ। ਹੁਣ ਸਮਝੌਤਾ ਕੀ ਕਰਦੇ ਆ ਵੀ ਚਲੋ ਜਿਹੜੀ ਜ਼ਮੀਨ ਉਹ ਰਸ਼ੀਆ ਜਿੱਤ ਗਿਆ ਉਹਨੂੰ ਦੇ ਦਿਓ, ਜਿਹੜੀ ਥੋੜੀ ਜਿਹੀ ਨਹੀਂ ਜਿੱਤੀ ਉਹ ਵੀ ਦੇ ਦਿਓ, ਤੇ ਮਿਨਰਲ ਸਾਰੇ ਆਪ ਲੈ ਜਾਣੇ ਆ। ਹਾਂ, ਵੀ ਜਿਹੜਾ ਉਹ ਸਾਡਾ ਖਰਚਾ ਬਹੁਤ ਹੋ ਗਿਆ, ਉਹ ਸਾਡੇ ਮਿਨਰਲ ਅਸੀਂ ਅਸੀਂ ਲੈਣੇ ਆ। ਤੇ ਯੂਕਰੇਨ ਦੇ ਹੱਥ ਕੀ ਆਇਆ? ਕੁਛ ਵੀ ਨਹੀਂ। ਪਹਿਲਾਂ ਚੱਕਿਆ ਬੜਾ ਉਹਨਾਂ ਨੂੰ, ਫੁੱਫੜ ਭੈੜਾ ਤੇ ਇੰਡੀਆ ਵਾਲਿਆਂ ਨੂੰ ਵੀ ਇਹ ਕੁਝ ਕਰ ਰਹੇ ਸੀ, ਫੂਕ ਦੇ ਕੇ ਮੋਰੇ। ਆ ਵਧੀਆ ਹੋਇਆ ਕਿ ਜਿਹੜਾ ਇਹਨਾਂ ਨੇ ਮਾੜੇ ਮੋਟੇ ਵਾਲੇ ਰੌਲੇ ਰੱਪੇ ਪਏ ਨਾ ਆਪਣੇ ਟੈਰਿਫਸ ਦੇ, ਇੰਡੀਆ ਵਾਲਿਆਂ ਨੂੰ ਜਾਗ ਆ ਗਈ ਆ। ਹਾਂ, ਇਹ ਰਸ਼ੀਆ ਨੂੰ ਛੱਡ ਕੇ ਚੱਪੀ ਇੱਧਰ ਪਾਉਣ ਨੂੰ ਫਿਰਦੇ ਸੀ। ਹਾਂਜੀ ਬਿਲਕੁਲ। ਇਹ ਸਾਡਾ ਅੱਗੇ ਨਹੀਂ ਹੋਇਆ, ਨਾ ਹੋਣਾ। ਜਿਹੜਾ ਸਾਡੇ ਮੈਂ ਮਹਿੰਦੀ ਨਾਲ ਜਾਣਾ ਹੁਣ ਉਧਰ ਖੱਤਿਆਂ ਨੂੰ, ਜਿਹੜਾ ਥੋੜਾ ਜਿਹਾ ਤਰੱਕੀਆਂ ਦੀ ਤੇ ਹੁਣ ਗੱਲਾਂ ਕਰ ਲਈਆਂ, ਪਰ ਮੈਨੂੰ ਤੁਹਾਡੀਆਂ ਗੱਲਾਂ ਕਿ ਨਾ ਫੋਕੀਆਂ ਲੱਗਣ ਲੱਗ ਪੈਂਦੀਆਂ। ਤਾਇਆ ਕਹਿੰਦਾ ਚੀਨ ਨੇ ਤਰੱਕੀ ਬਹੁਤ ਕੀਤੀ ਹੈ। ਜੇ ਤਾਈਵਾਨ ਉਹਨਾਂ ਦੇ ਲਾਗੇ ਆ ਤੇ ਹਾਂਗਕਾਂਗ 'ਚ ਵੀ ਤਾਂ ਤਰੱਕੀ ਹੋਈ ਹੋਊਗੀ, ਉੱਥੇ ਵੀ ਤਾਂ ਇਹਨਾਂ ਦਾ ਬੈਕੜਾ ਬੋਲਦਾ, ਅਗਲੇ ਕੁਸਕਣ ਥੋੜਾ ਦਿੰਦੇ ਆ। ਜਾਪਾਨੀ ਪ੍ਰਧਾਨ ਮੰਤਰੀ ਨੇ ਕੀ ਕਿਹਾ ਸੀ, ਜਿਹੜੀ ਲੇਡੀ ਬਣੀ ਆ, ਕਿ ਅਸੀਂ ਖੜਾਂਗੇ ਤਾਈਵਾਨ ਦੇ ਨਾਲ, ਜੇ ਕਿਸੇ ਨੇ ਅੱਖ ਦਿਖਾਈ ਉਹ ਕਹਿੰਦਾ ਆਪਣਾ ਬਿਆਨ ਵਾਪਸ ਲੈ ਲੈ ਤਾਂ ਮਜਾਲਾ ਛੱਡ ਦਾਂਗੇ, ਤੇਰਾ ਤਾਂ ਹੱਕ ਹੀ ਨਹੀਂ ਕਹਿੰਦਾ ਬਣਦਾ। ਦੇਖ ਹੈ ਜਾਪਾਨ ਜਿਹੜਾ ਸੈਕੰਡ ਵਰਲਡ ਵਾਰ ਹੋਇਆ ਸੀ, ਜੋ ਤਾਕਤ ਸੀ ਉਹ ਹੈ ਨਹੀਂ ਹੁਣ, ਕਿਉਂਕਿ ਇਹਨਾਂ ਨੇ ਪਹਿਲਾਂ ਇਹ ਕੀਤਾ ਸੀ ਕਿ ਇਹਨਾਂ ਨੇ ਡਿਫੈਂਸ ਉੱਤੇ ਪੈਸਾ ਨਹੀਂ ਸੀ ਖਰਚਦੇ, ਹੁਣ ਲੱਗਿਆ ਕਰਨ, ਕਿਉਂਕਿ ਅਮਰੀਕਾ ਦੇ ਅਧੀਨ ਸੀ। ਇਹਨਾਂ ਨੇ ਬਜਟ ਬਹੁਤ ਵਧਾਤਾ ਆ, ਵਧਾਤਾ, ਪਰ ਫਿਰ ਵੀ ਇਹ ਤਿਆਰੀ ਕਰਦੇ ਪਏ ਕਿਤੇ ਇਕੱਲਿਆਂ ਨੂੰ ਲੜਨਾ ਪੈ ਗਿਆ ਨਾ, ਇਹਨਾਂ ਨੇ ਕੁੱਦ ਜਾਣਾ ਬਣਾਉਣ 'ਚ। ਘੱਟੋ ਘੱਟ ਨਹੀਂ, ਇਹਨਾਂ ਨੂੰ 20 ਤੋਂ 30 ਸਾਲ ਚਾਹੀਦੇ ਆ। ਫਿਰ ਵੀ ਮੇਰਾ ਖਿਆਲ ਨਹੀਂ ਕੈਚ ਹੋਣਾ, ਕਿਉਂਕਿ ਜਿਹੜਾ ਚੀਨ ਆ ਉਹ ਤਰੱਕੀ ਬਹੁਤ ਜ਼ਿਆਦਾ ਕਰ ਰਿਹਾ। ਹਾਂ, ਚੀਨ ਤਰੱਕੀ ਦਾ ਕਰ ਗਿਆ, ਪਰ ਪਰ ਮੇਰਾ ਹਾਂਗਕਾਂਗ ਦੀ ਗੱਲ ਕਰਦੇ ਨੂੰ ਪਤਾ ਲੱਗਣਾ ਉੱਥੇ ਅੱਗ ਬੜੀ ਲੱਗੀ ਆ। ਮੈਂ ਸਵਾਲ ਇਹ ਕਰਨ ਲੱਗਾ, ਤੂੰ ਨਾ ਤਰੱਕੀ ਬੜੀ ਕਰ ਲਈ ਆ, ਇਹ ਐਡੀਆਂ 200 ਕਿੰਨੀਆਂ ਸੀਗੀਆਂ, ਹੁਣ 2-2000 ਦੇ ਫਲੈਟ ਆ ਉਹ, ਹੈ ਉੱਥੇ ਮਤਲਬ ਕਿ 40-50 ਬੰਦੇ ਮਰ ਗਏ ਆ, ਬਾਕੀ ਲਾਪਤਾ ਹੀ ਆ, ਕਹਿੰਦੇ ਪੌਣੇ 300 ਬੰਦਾ। ਇਹ ਤਰੱਕੀਆਂ ਮਤਲਬ ਕਿਹੜੇ ਭਾਂਡੇ ਵੜ ਜਾਂਦੀਆਂ। ਨੰਬਰ ਤੇ ਮੈਂ ਗੱਲ ਪੁੱਛਾਂ, ਤਾਂ ਤੇਰਾ ਕੁੜਤਾ ਕਿੰਨੇ ਦਾ ਹੈ? ਇਹ ਜੇ ਹਿਸਾਬ ਨਾਲ ਤੂੰ ਹੱਥ ਲਾਏ ਤੋਹੀਨ ਆ ਇਹ। ਨਹੀਂ ਤੂੰ ਮੈਨੂੰ ਦੱਸ, ਤੇਰਾ ਕੁੜਤਾ ਕਿੰਨੇ ਦਾ ਹੈ? ਮੈਂ ਸਮਾਇਆ ਹੋਊਗਾ ਆਪਣੇ ਪੈਸੇ ਦਾ ਤਾਂ ਮੈਨੂੰ ਪਤਾ ਹੋਊ। ਚੱਲ ਆ ਇਹ 400-500 ਦਾ ਕੁੜਤਾ ਹੋਊਗਾ। ਜੇ ਆਪਾਂ ਇਹਨੂੰ 2000 ਦਾ 5000 ਦਾ ਕੁੜਤਾ ਲੈ ਦਈਏ ਜਾਂ ਸੂਟ ਲੈ ਦਈਏ, ਵੀ ਦੱਸ ਦੋਨਾਂ ਨੂੰ ਅੱਗ ਇੱਕੋ ਜਿਹੀ ਲੱਗੂਗੀ ਕਿ ਥੋੜੀ ਬਹੁਤੀ ਫਰਕ ਪੈਣਾ? ਮਹਿੰਗੇ ਨੂੰ ਅੱਗ ਨਹੀਂ ਲੱਗਣੀ। 10 ਵੀ ਲੱਗਣਾ। ਨਹੀਂ ਤਾਇਆ ਤੂੰ ਮੇਰੀ ਗੱਲ ਨਹੀਂ ਸਮਝਿਆ। ਮੇਰੀ ਗੱਲ ਸੁਣ, ਨਹੀਂ ਅੱਗੋਂ ਕਿਤੇ ਵੀ ਲੱਗ ਸਕਦੀ। ਨਹੀਂ ਤੂੰ ਮੇਰਾ ਪੁਆਇੰਟ ਨਹੀਂ ਸਮਝਿਆ। ਜੀਓ ਪੋਲਿਟਿਕਸ ਤੁਹਾਨੂੰ ਜਮਾ ਹੀ ਨਹੀਂ ਆਉਂਦੀ। ਮੈਂ ਇਹ ਕਹਿੰਦਾ ਕਿਤੇ ਸ਼ਰਾਰਤਾਂ ਹੀ ਤਾਂ ਨਹੀਂ ਹੈਗੀਆਂ। ਉਹ ਲੱਗਦਾ ਇਦਾਂ ਹੀ ਆ ਵੀ ਕਿਸੇ ਨੇ ਜਾਣ ਯਾਰ ਐਡੀ ਬਿਲਡਿੰਗ ਨੂੰ ਅੱਗ ਲੱਗ ਜੂਗੀ, ਬੰਦੇ ਮਰ ਜਾਣਗੇ। ਨਹੀਂ ਪਰ ਤਾਇਆ ਹਾਂਗਕਾਂਗ ਜਿਹੜਾ ਬਹੁਤ ਮਹਿੰਗਾ ਸ਼ਹਿਰ ਆ, ਹੁਣ ਚਾਈਨਾ ਦਾ ਤਾਂ ਹੁਣੇ ਹੀ ਕਬਜ਼ਾ ਹੋਇਆ ਕੁਝ ਸਾਲਾਂ ਤੋਂ, ਪਹਿਲਾਂ ਇੰਗਲੈਂਡ ਕੋਲ ਸੀ। ਹਾਂਜੀ ਇੰਗਲੈਂਡ ਚਲੋ ਆਪਣਾ ਉਹਨਾਂ ਦਾ ਸੀਗਾ। ਹੁਣ ਉੱਥੇ ਜਿਹੜਾ ਹੋ ਗਈ ਗੱਲ ਵੀ ਚਲੋ ਅੱਗ ਲੱਗ ਗਈ ਆ ਘਟਨਾ, ਚਲੋ ਉੱਤੇ ਬਾਅਦ ਦੀ ਜਾਂਚ ਆ, ਪਰ ਉੱਥੇ ਕਹਿੰਦੇ ਵੀ ਆਬਾਦੀ ਵੀ ਬਹੁਤ, ਪਹਿਲਾਂ ਵੀ ਵੀਡੀਓ ਇਦਾਂ ਦੀਆਂ ਆਉਂਦੀਆਂ ਸੀ ਵੀ ਛੋਟੇ ਤਾਇਆ ਫਲੈਟ ਆ, ਪਾਪੂਲੇਸ਼ਨ ਜ਼ਿਆਦਾ ਆ, ਜ਼ਮੀਨ ਥੋੜੀ ਆ, ਜ਼ਿਆਦਾ ਆ, ਜ਼ਮੀਨ ਥੋੜੀ ਆ, ਬਹੁਤ ਥੋੜੀ ਜ਼ਮੀਨ ਦੇ ਉੱਤੇ ਐਡੇ ਲੰਬੇ ਸਾਰੇ ਉਹ ਉੱਪਰ ਨੂੰ ਐਡੇ ਫਲੈਟ ਬਣਾਤੇ ਆ। ਹੁਣ ਕਿੱਥੇ ਇੱਕ ਘਰ ਚ ਅੱਗ ਲੱਗ ਜਾਵੇ, ਕਿੱਥੇ ਐਡੇ ਵੱਡੇ ਦੂਏ ਨੂੰ ਉੱਪਰ ਤੱਕ ਜਾਣੀ ਆ। ਠੀਕ ਹੈ ਜੀ, ਅਜੇ 250-300 ਦਾ ਬੰਦਾ ਉਹਨਾਂ ਦਾ ਲੱਭਦਾ ਹੀ ਨਹੀਂ, ਜਿਹੜਾ ਦਾ ਪਤਾ ਹੀ ਨਹੀਂ। ਉਹ ਫਲੈਟ ਕਿਤੇ ਇੱਕ ਥੋੜੋ ਸੀ, ਇੱਕ ਥੋੜੀ ਸੀ ਉਹ, ਬਹੁਤ ਸਾਰੇ ਫਲੈਟ ਲੱਭਿਆ ਤਾਂ ਮਲੇਸ਼ੀਆ ਦਾ ਜਹਾਜ਼ ਵੀ ਨਹੀਂ ਹਜੇ ਤੱਕ ਲੱਭਿਆ, ਤਾਂ ਉਹ ਵੀ ਨਹੀਂ ਉੱਡਿਆ ਸੀਗਾ, ਲੱਭਿਆ ਨਹੀਂ ਉਹ। ਚੱਲ ਛੱਡ ਪਰੇ ਲੰਮਾ।